असलामुअलैकुम। गुड मॉर्निंग सोहणियो, गुड मॉर्निंग। लो भी सोहणियो देख लवो, एक ठंडी ठंडी सुबह ਤੁਹਾਨੂੰ ਅਸੀਂ ਖੁਸ਼ ਆਮਦਿਦ ਕਹਿ ਰਹੇ ਹਾਂ। ਬਾਰਿਸ਼ ਹੋ ਰਹੀ ਹੈ, ਪਹਿਲੇ ਤਾਂ ਥੋੜੀ ਤੇਜ਼ ਸੀ ਪਰ ਹੁਣ ਥੋੜੀ ਹਲਕੀ ਹੋ ਗਈ ਹੈ ਔਰ ਸਾਰੀਆਂ ਬਿਨਾਂ ਸ਼ਿਨਾਂ ਘੱਟ ਜਿਹੜੀਆਂ ਨਾ ਗਿੱਲੀਆਂ ਹੋ ਗਈਆਂ ਨੇ। ਇੱਥੇ ਸਾਡੇ ਦਰਵਾਜ਼ੇ ਦੇ ਅੱਗੇ ਨਾ ਇਹ 'ਚ ਬੜਾ ਪਾਣੀ ਆ ਕੇ ਮਿੱਟੀ ਜਮ੍ਹਾਂ ਹੋ ਜਾਂਦੀ ਹੈ। ਇਹ ਏਰੀਆ ਸਾਡਾ ਬੜਾ ਗੰਦਾ ਹੋ ਜਾਂਦਾ ਕਿਉਂਕਿ ਇੱਥੋਂ ਸਾਰੀ ਜਿਹੜੀ ਨਾ ਮਿੱਟੀ ਵਗਦੀ ਵਗਦੀ ਢਲਾਨ ਇਸ ਤਰਫ ਹੈ ਨਾ, ਅਤੇ ਸਾਰੀ ਉਹ ਨਾਲ ਮਿੱਟੀ ਵੀ ਆ ਜਾਂਦੀ ਹੈ। ਅਤੇ ਇਹ ਪੋਰਸ਼ਨ ਸਾਡਾ ਜਿਹੜਾ ਨਾ ਬੜਾ ਗੰਦਾ ਹੋ ਜਾਂਦਾ ਜਦੋਂ ਬਾਰਿਸ਼ ਹੁੰਦੀ ਹੈ। ਅਤੇ ਇਹਦਾ ਕੋਈ ਹੱਲ ਵੀ ਨਹੀਂ ਹੈ ਕਿਉਂਕਿ ਢਲਾਨ ਹੀ ਪਹਾੜੀ ਦੀ ਵਜ੍ਹਾ ਨਾਲ ਨਾਲੇ ਉਹਨਾਂ ਨੇ ਰੱਖੀ ਇਸ ਪਾਸੇ ਨੂੰ ਹੋਈ ਹੈ ਕਿਉਂਕਿ ਏਰੀਆ ਐਸਾ ਹੈ ਨਾ, ਅਤੇ ਸਾਰਾ ਉਹ ਪਿੱਛੋਂ ਥੋੜ੍ਹਾ ਜਿਹਾ ਉੱਚਾ ਹੈ, ਇਸ ਤਰਫ ਥੋੜ੍ਹੀ ਢਲਾਨ ਹੈ। ਅਤੇ ਬਸ ਵੀ ਹੁਣ ਸੁੱਕੇਗਾ ਤਾਂ ਅਸੀਂ ਝਾੜੂ ਛਾੜੂ ਕੁਛ ਫੇਰਾਂਗੇ। ਇਸ ਤੋਂ ਮੈਂ ਮੈਟ ਦੇ ਉੱਪਰ ਵੀ ਨਾ ਇੱਕ ਇਹ ਵਾਲਾ ਮੈਟ ਵਿਛਾਇਆ ਹੋਇਆ ਵੇ ਤਾਂ ਕਿ ਫਿਰ ਬਾਹਰੋਂ ਜਦੋਂ ਅਸੀਂ ਆਉਂਦੇ ਹਾਂ ਨਾ ਅਤੇ ਉਹ ਗੰਦੇ ਹੋ ਜਾਂਦੇ ਨੇ ਪਾਉ, ਅਤੇ ਫਿਰ ਅਸੀਂ ਇਹਦੇ ਉੱਤੇ ਸਾਫ਼ ਕਰ ਲੈਂਦੇ ਹਾਂ। ਫਿਰ ਇਹਨੂੰ ਮੈਂ ਚੁੱਕ ਕੇ ਨਾ ਅਤੇ ਫਿਰ ਮੈਂ ਕੁਛ ਦਿਨ ਬਾਅਦ ਇਹਨੂੰ ਧੋ ਲੈਂਦੀ ਹਾਂ। ਅੱਜ ਅਸੀਂ ਬਣਾ ਰਹੇ ਹਾਂ ਪੁਲਾਓ। ਕੱਲ੍ਹ ਮੈਂ ਯਖਨੀ ਬਣਾਈ ਸੀ ਜਿਹੜੀ ਫਿਰ ਮੈਨੂੰ ਫਰਿੱਜ 'ਚ ਰੱਖਣੀ ਪਈ। ਅਸੀਂ ਰਾਫੇ ਹਾਊਸ ਚਲੇ ਗਏ ਸਨ ਅਤੇ ਉਹ ਮੈਂ ਸਿਰਫ ਛਾਣ ਕੇ ਫਰਿੱਜ ਵਿੱਚ ਰੱਖ ਦਿੱਤੀ ਸੀ। ਗੋਸ਼ਤ ਦੀਆਂ ਬੋਟੀਆਂ ਮੈਂ ਅਲੱਗ ਕਰ ਦਿੱਤੀਆਂ ਸਨ ਕਿ ਨੂੰ ਅਸੀਂ ਇਸ ਤਰ੍ਹਾਂ ਉਹਦਾ ਤੜਕਾ ਲਾਵਾਂਗੇ, ਫਰਾਈ ਕਰਾਂਗੇ। ਇਹ ਥੋੜ੍ਹੀ ਜਿਹੀ ਸਾਡੀ ਸਵਈਆਂ ਵੀ ਬਚੀਆਂ ਪਈਆਂ ਨੇ ਅਤੇ ਇਹ ਸਾਰੀਆਂ ਚੀਜ਼ਾਂ ਮੈਂ ਫਰਿੱਜ 'ਚੋਂ ਕੱਢ ਕੇ ਰੱਖੀਆਂ ਨੇ। ਚਾਵਲ ਮੈਂ ਲੈ ਕੇ ਆ ਗਈ ਹਾਂ ਪਿੱਛੋਂ, 1 ਗਿਲਾਸ ਚਾਵਲ ਬਣਾ ਰਹੀ ਹਾਂ ਕਿ ਬਸ ਅੱਲਾ ਕਰੇ ਖ਼ਤਮ ਹੋ ਜਾਣ। ਮੈਂ ਆਟਾ ਗੁੰਨ ਕੇ ਰੱਖਿਆ, ਨਾਲ ਅਸੀਂ ਖਰਬੂਜ਼ਾ ਕੱਟਿਆ ਵੇ ਅਤੇ ਨਾਲ ਹਰੀ ਮਿਰਚ ਦਾ ਪੇਸਟ ਬਣਾਇਆ ਅਤੇ ਨਾਲ ਤੜਕੇ ਵਾਸਤੇ ਮੈਂ ਪਿਆਜ਼ ਜਿਹੜੇ ਕੱਟ ਕੇ ਰੱਖ ਦਿੱਤੇ ਨੇ। ਤੜਕਾ ਲਾ ਦਈਏ ਅਤੇ ਫਿਰ ਅਸੀਂ ਬੈਠ ਕੇ ਗੱਲ ਕਰਨੇ ਹਾਂ ਕਿਉਂਕਿ ਜਦੋਂ ਚਾਵਲ ਪਾਣੀ ਹੋਣਗੇ ਨਾ ਉਦੋਂ ਫਿਰ ਮੈਂ ਗਰਮ ਗਰਮ ਵਿੱਚ ਪਾ ਦੇਵਾਂਗੀ ਕਿ ਆਸਾਨੀ ਹੋ ਜਾਏਗੀ ਮੈਨੂੰ। ਬੈਠ ਕੇ ਗੱਪਸ਼ਪ ਕਰਾਂਗੇ। ਥੋੜ੍ਹਾ ਜਿਹਾ ਦੁੱਧ ਅੱਛਾ ਬੋਇਲ ਹੋ ਜਾਵੇ, ਇੱਧਰ ਆ ਜਾਵੇ ਇਹਨੂੰ ਬੋਇਲ, ਫਿਰ ਅਸੀਂ ਬੈਠ ਕੇ ਗੱਪਸ਼ਪ ਕਰਨੇ ਹਾਂ। ਅਤੇ ਕੀ ਕਹਿੰਦੇ ਅੱਜ ਮੈਂ ਦਿਲ ਕਰ ਰਿਹਾ ਕਿ ਨਾਯਾਬ ਜ਼ਮਾਨੇ ਦੇ ਤੁਹਾਨੂੰ ਮੈਂ ਮੁਖਤਲਿਫ ਕਿੱਸੇ ਸੁਣਾਉਂਦੀ ਰਹਿੰਦੀ ਹਾਂ। ਅੱਜ ਮੈਂ ਤੁਹਾਨੂੰ ਕੀ ਕਹਿੰਦੇ ਨੇ ਆਪਣੇ ਸਿਟੀ ਦੇ ਹਵਾਲੇ ਨਾਲ ਕੁਝ ਗੱਲ ਸੁਣਾਵਾਂਗੀ। ਜ਼ਾਹਰ ਕੀ ਕਹਿੰਦੇ ਨੇ ਕੁਛ ਯਾਦਾਂ ਐਸੀਆਂ ਹੁੰਦੀਆਂ ਨੇ ਹਰ ਸ਼ਹਿਰ ਦੇ ਨਾਲ, ਔਰ ਬਚਪਨ ਦਾ ਉਹ ਹਿੱਸਾ ਜਿੱਥੇ ਤੁਸੀਂ ਆਪਣਾ ਬਚਪਨ ਗੁਜ਼ਾਰਦੇ ਹੋ ਜਗ੍ਹਾ, ਉਹ ਤਾਂ ਕਦੀ ਵੀ ਨਹੀਂ ਯਾਦਾਂ ਵਿੱਚੋਂ ਜਾਂਦਾ ਨਾ, ਉਹ ਹਮੇਸ਼ਾ ਲਈ ਮਹਿਫੂਜ਼ ਹੋ ਜਾਂਦਾ ਵੇ। ਇਸ ਤਰ੍ਹਾਂ ਕਿ ਕਹਿੰਦੇ ਨੇ ਅੱਜ ਅਸੀਂ ਕਰਾਚੀ ਸ਼ਹਿਰ ਦੇ ਹਵਾਲੇ ਨਾਲ ਗੱਲ ਕਰਾਂਗੇ ਕਿ ਬਚਪਨ ਜਿਹੜਾ ਸਾਡਾ ਗੁਜ਼ਰਿਆ ਉਹ ਕਿਸ ਤਰ੍ਹਾਂ ਦੇ ਉੱਥੇ ਬਾਜ਼ਾਰ ਹੁੰਦੇ ਸਨ, ਕਿਸ ਤਰ੍ਹਾਂ ਦਾ ਉਸ ਜ਼ਮਾਨੇ 'ਚ ਕਰਾਚੀ ਕਿਸ ਤਰ੍ਹਾਂ ਦਾ ਸੀ। ਅਤੇ ਕਰਾਚੀ ਪੁਰਾਣਾ ਕਰਾਚੀ, ਓਲਡ ਕਰਾਚੀ ਜਿੱਦਾਂ ਤੱਕ ਮੈਂ ਦੇਖਿਆ ਕਿ ਮੁੱਲਾ ਕੀ ਦੌੜ ਮਸਜਿਦ ਤੱਕ ਸਾਡੀ ਦੌੜ ਸਦਰ ਤੱਕ ਹੁੰਦੀ ਸੀ। ਲੇਕਿਨ ਇਹ ਕਿ ਅਸੀਂ ਉਹਦਾ ਅੱਜ ਜ਼ਿਕਰ ਕਰਾਂਗੇ ਕਿ ਕਿਸ ਤਰ੍ਹਾਂ ਅਸੀਂ ਜਾਣਦੇ ਹੁੰਦੇ ਸਾਂ, ਟਰੈਵਲ ਕਿਸ ਤਰ੍ਹਾਂ ਕਰਦੇ ਸਨ ਲੋਕ, ਔਰ ਲੋਕ ਕੀ ਕਹਿੰਦੇ ਨੇ ਜ਼ਿਆਦਾਤਰ ਲੋਕਾਂ ਦਾ ਰਹਿਣ ਸਹਿਣ ਕੀ ਸੀ। ਅਤੇ ਲੋ ਵੀ ਖਾਂਸੀ ਸਾਡੀ ਜਿਹੜੀ ਹੈ ਨਾ ਚੱਲਦੀ ਜਾ ਰਹੀ ਹੈ ਅਤੇ ਇੱਥੇ ਉਬਾਲਾ ਵੀ ਆਉਣ ਵਾਲਾ ਹੈ। ਪਰ ਮੇਰਾ ਖਿਆਲ ਹੈ ਇਹਨੂੰ ਹਲਕੀ ਅੱਗ ਕਰ ਦੇਣੀ ਆ ਕਿਉਂਕਿ ਇਹ ਹਲਕੀ ਹਲਕੀ ਅੱਗ 'ਤੇ ਹੋ ਜਾਏਗਾ ਅਤੇ ਦੁੱਧ ਇਹ ਵੀ ਗਰਮ ਹੋ ਗਿਆ ਵੇ। ਅਸੀਂ ਇਹਨੂੰ ਕੀ ਕਹਿੰਦੇ ਨੇ ਇਹਦੇ ਵਿੱਚ ਪਾ ਲੈਂਦੇ ਹਾਂ ਅਤੇ ਫਿਰ ਅਸੀਂ ਬੈਠ ਕੇ ਗੱਲ ਕਰਨੀ ਆ। ਹੋਏ ਹੋਏ ਮੈਂ ਪੁੱਠੇ ਹੱਥ ਨਾਲ ਪਾ ਰਹੀ ਹਾਂ। ਪੁੱਠੇ ਸਿੱਧੇ ਬੋਦੇ ਵਾਕੇ ਸ਼ਹਿਰੀ ਬਾਬੂ ਲੰਘਦਾ, ਪਿੰਡ ਦੀ ਸਿੱਧੀ ਸਾਦੀ ਕੁੜੀ ਦਾ ਦਿਲ ਮੰਗਦਾ। ਹੋਏ ਪੁੱਠੇ ਸਿੱਧੇ ਬੋਦੇ ਵਾਕੇ ਸ਼ਹਿਰੀ ਬਾਬੂ ਲੰਘਦਾ, ਅਤੇ ਸ਼ਹਿਰੀ ਬਾਬੂ ਲੰਘਦਾ ਪੁੱਠੇ ਸਿੱਧੇ ਬੋਦੇ ਵਾਕੇ। ਅਤੇ ਅੱਜ ਜਿਹੜਾ ਨਾ ਮਲਾਈ ਵੀ ਵਿੱਚ ਚਲੀ ਗਈ ਹੈ। ਮੈਨੂੰ ਇੱਥੇ ਦੇ ਦੁੱਧ ਦੀ ਮਲਾਈ ਬਿਲਕੁਲ ਚੰਗੀ ਨਹੀਂ ਲੱਗਦੀ। ਇੱਥੇ ਦੀ ਦੁੱਧ ਦੀ ਮਲਾਈ ਇੰਨੀ ਮਜ਼ੇਦਾਰ ਨਹੀਂ ਹੁੰਦੀ ਜਿਵੇਂ ਬਚਪਨ 'ਚ ਅਸੀਂ ਜਿਹੜੀ ਮਲਾਈਆਂ ਖਾਧੀਆਂ ਨੇ ਨਾ, ਬਈ ਇੱਥੇ ਦੀ ਮਲਾਈ ਤਾਂ ਬਹੁਤ ਜਿਹੜਾ ਨਾ ਪਿੱਛੇ ਵੇ ਉਹਦੇ ਤੋਂ। ਚਲੋ ਮੈਂ ਦੇਖਾਂ। ਹੋਏ 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 ਜ਼ਬਰਦਸਤ ਬਣੀ ਹੈ ਕਿਉਂਕਿ ਜੈਸੀ ਤਲਬ ਹੋ ਰਹੀ ਥੀ ਨਾ ਵੈਸੀ ਬਣੀ ਹੈ। ਅਤੇ ਅਸੀਂ ਇਹਨੂੰ ਬੰਦ ਕਰ ਦਿੰਦੇ ਹਾਂ। ਠੰਡਕ ਆ ਰਹੀ ਹੈ। ਕੰਮ ਕਾਜ ਤੇ ਤੁਹਾਡੇ ਸਾਹਮਣੇ ਥੋੜ੍ਹਾ ਬਹੁਤ ਨਿਪਟਾ ਲਿਆ ਕਿ ਸਵੇਰ ਦੇ ਉੱਠੇ ਹੋਏ ਹਾਂ ਅਤੇ ਬਈ ਛੋਟੇ ਛੋਟੇ ਕੰਮ ਕਰਦੇ ਫਿਰ ਇਹ ਟਾਈਮ ਆ ਜਾਂਦਾ ਵੇ। ਲੇਕਿਨ ਅੱਜ ਮੈਂ ਥੋੜ੍ਹੇ ਖਿਲਾਫੇ ਮਾਮੂਲ ਥੋੜ੍ਹਾ ਲੇਟ ਵੀ ਹੋ ਗਈ ਹਾਂ। ਲੇਕਿਨ ਚਲੋ ਕੋਈ ਗੱਲ ਨਹੀਂ, ਜਲਦੀ ਜਲਦੀ ਅਸੀਂ ਹੁਣ ਗੱਲਬਾਤ ਕਰਕੇ ਫਿਰ ਮੈਂ ਕਿਉਂਕਿ ਵੀਡੀਓ ਅਪਲੋਡ 'ਤੇ ਵੀ ਖਾਸਾ ਟਾਈਮ ਲੈਂਦੀ ਅਤੇ ਉਹ ਖੁਮਾਸ਼ ਆ ਗਿਆ ਅਚਾਨਕ। ਖੁਮਾਸ਼ ਦਾ ਕੀ ਕਹਿੰਦੇ ਨੇ ਨਾ ਉਹ ਤੇ ਪੈਰ ਸਲਿਪ ਹੋ ਗਿਆ ਔਰ ਗਿਰ ਗਿਆ। ਉਹਦੇ ਨਾਲ ਉਹਦੀ ਪਸਲੀ 'ਤੇ ਸੱਟ ਵੱਜ ਗਈ। ਉਹਦੀ ਜੇਬ 'ਚ ਚਾਬੀਆਂ ਸਨ ਗਾੜੀ ਦੀਆਂ, ਤੂੰ ਗਿਰਿਆ ਨਾ, ਉਹ ਚਾਬੀਆਂ ਅੰਦਰ ਨੂੰ ਖੁੱਭ ਗਈਆਂ ਅਤੇ ਪਸਲੀ ਜਿਹੜੀ ਹੈ ਨਾ ਉਹਦੀ ਕੀ ਕਹਿੰਦੇ ਨੇ ਥੋੜ੍ਹਾ ਫਰੈਕਚਰ ਆ ਗਿਆ ਵੇ। ਉਹ ਫਿਰ ਕੱਲ੍ਹ ਪਹੁੰਚਿਆ। ਉਹ ਕੀ ਕਹਿੰਦੇ ਨੇ
ਰੈਸਟ ਦਾ ਕਿਹਾ ਡਾਕਟਰ ਨੇ। ਇਸ ਤੋਂ ਫਿਰ ਉਹ ਇੱਥੇ ਆ ਗਿਆ ਛੁੱਟੀ ਲੈ ਕੇ ਕਿ ਮੈਂ ਇੱਥੇ ਹੀ ਕੀ ਕਹਿੰਦੇ ਨੇ ਉਹਨਾਂ ਦਿਨ ਗੁਜ਼ਾਰ ਲਵਾਂਗਾ। ਤੇ ਇਸ ਤਰ੍ਹਾਂ ਜੀ ਗੈਰ ਮੁਤਵੱਕਾ ਤੌਰ 'ਤੇ ਇਸ ਤਰ੍ਹਾਂ ਮਾਸ਼ਤਾ ਜਲਦੀ ਚੱਕਰ ਲੱਗ ਗਿਆ ਵੇ, ਲੇਕਿਨ ਅੰਦਾਜ਼ਾ ਨਹੀਂ ਸੀ ਕਿ ਇਸ ਤਰ੍ਹਾਂ ਮਤਲਬ ਕਿ ਇੰਨੀ ਜਲਦੀ ਆਏਗਾ, ਵਰਨਾ 3 ਮਹੀਨੇ ਬਾਅਦ ਫਿਰ ਚੱਕਰ ਲਾਉਂਦਾ ਵੇ। ਤੇ ਚਲੋ ਜੀ, ਜੋ ਅੱਲਾ ਨੂੰ ਮਨਜ਼ੂਰ, ਅਲਹਮਦੁਲਿਲਾ ਉਸ ਰੱਬ ਦਾ ਸ਼ੁਕਰ ਹੈ। ਤੇ ਅਸੀਂ ਕੀ ਕਹਿੰਦੇ ਨੇ ਅੱਜ ਗੱਲ ਕਰਾਂਗੇ ਕਰਾਚੀ ਸ਼ਹਿਰ ਦੇ ਹਵਾਲੇ ਨਾਲ। ਕਰਾਚੀ ਸ਼ਹਿਰ ਦੇ ਹਵਾਲੇ ਨਾਲ ਇੰਨੀਆਂ ਯਾਦਾਂ ਜੁੜੀਆਂ ਹੋਈਆਂ ਨੇ ਨਾ ਕਿ ਬਹੁਤ ਜ਼ਿਆਦਾ। ਤੇ ਤੁਹਾਡੇ ਵਿੱਚੋਂ ਵੀ ਬਹੁਤ ਸਾਰੇ ਲੋਕ ਸ਼ਾਇਦ ਕਰਾਚੀ ਕਦੀ ਗਏ ਹੋਣ, ਕਦੀ ਉਹਨਾਂ ਨੇ ਦੇਖਿਆ ਹੋਵੇ, ਕਦੀ ਨਾ ਵੀ ਕੋਈ ਗਿਆ ਹੋਵੇ। ਕਰਾਚੀ ਦਾ ਨਾਂ ਜ਼ਰੂਰ ਹਰ ਇੱਕ ਨੇ ਸੁਣਿਆ ਹੋਇਆ, ਬੜਾ ਇੰਟਰਨੈਸ਼ਨਲ ਸਿਟੀ ਹੈ ਕਰਾਚੀ। ਲੇਕਿਨ ਜਿਸ ਜ਼ਮਾਨੇ ਵਿੱਚ ਸਾਡਾ ਬਚਪਨ ਗੁਜ਼ਰਿਆ उस ज़माने भी कराची जड़ा ना बहुत बड़ा शहर सी, रोशनियों का शहर किया जाता सी उन्होंने, और बढ़िया खूबसूरत लेकिन सफाई के हवाले ना और अमनो अमान के हवाले दे नाल और जड़ा लोगों का एक रहन सहन सी उस हवाले नाल, ते बस वो समझो बड़ा खूबसूरत दौर सी ना कि उस दौर को असी भुला नहीं सकते। इस तो कि विच फिर कराची के हालात ऐसे हुए कि कुछ इस तरह हंगामे और जलाओ गिराओ, और वो टाइम भी इस कराची ने देखिया। और हुण तो बहुत ज़्यादा, हुण तो छीना छपटी इन्नी ज़्यादा हो गई उस कराची में कि तुसी जाओ ना तुहानूं डर लगता है। मैं जो भी जानी हाँ ना तो मैंने सब ये कहते हैं खुदा दा वास्ता मोबाइल लैके बाहर ना निकलियो, तुहाडी जान का खतरा वे, मोबाइल लैके बाहर ना निकलियो। इस तो अगर असीं उत्थे जाने भी ना बाहर मोबाइल कढ़दे हुए डर लगता वे कि बस किसी लम्हे कोई ना किसी सिग्नल ते किते तुहानूं उन्हां नूं धर लैणा वे ते मोबाइल खिंच के लै जाना वे। तो इस तरह बहुत डर लगता है। लेकिन उस जमानिया में इन्ना चोरी चकारी आम नहीं सी होंदी। तो वो तो गल आई है कि हर दौर च जिहड़ियां ना चीज़ां होंदियां ने, जिवें शब्बीर हुसैन साहब ने कहा कि साढ़े को तो हले भी पक्खियां हैगियां ने। ਅਸੀਂ ਕੀ ਕਹਿੰਦੇ ਉਹ ਜਿਹੜੇ ਕੋਲਿਆਂ ਨੂੰ ਸੇਕਦੇ ਆ ਨਾ, ਬਾਰਬੀਕਿਊ ਬਣਾਉਂਦੇ ਆ, ਉਹਦੇ ਕੰਮ ਆ ਜਾਂਦੀਆਂ ਨੇ, ਸਾਡੇ ਕੋਲ ਹਲੇ ਵੀ ਹੈਗੀਆਂ ਨੇ। ਤੇ ਇਸ ਤਰ੍ਹਾਂ ਉਸ ਨੇ ਵੀ ਲਿਖਿਆ ਕਮੈਂਟ ਵਿੱਚ ਕਿ ਵੀ ਇਸ ਦਾ ਸਾਡੇ ਕੋਲ ਵੀ ਜਿਹੜਾ ਨਾ ਪੱਖੀਆਂ ਹੁਣ ਗਰਮੀ ਦੀ ਉਹਦੇ ਕਰਕੇ ਦੁਬਾਰਾ ਆ ਗਈਆਂ ਨੇ, ਸਾਡੇ ਘਰ ਹਲੇ ਵੀ ਮੌਜੂਦ ਨੇ। ਉਹ ਤੇ ਵੀ ਹੁਣ ਇੱਕ ਜ਼ਾਰੇ ਹੈਗਾ। ਲੇਕਿਨ ਜੋ ਜ਼ਮਾਨੇ ਅਸੀਂ ਜ਼ਿਕਰ ਕਰਨੇ ਆ ਉਹਨਾਂ ਨਾਇਬ ਜ਼ਮਾਨਿਆਂ ਦਾ, ਉਹ ਫਿਰ ਗੁਜ਼ਰਿਆ ਦੌਰ ਹੈ ਨਾ, ਉਹਦਾ ਅਸੀਂ ਜ਼ਿਕਰ ਕਰਨੇ ਆ। ਉਹ 'ਚ ਜਿਹੜੀ ਜਿਹੜੀ ਚੀਜ਼ ਸੀ, ਤੇ ਉਸ ਜ਼ਮਾਨੇ ਵਿੱਚ ਲੋਕਾਂ ਦਾ ਰਹਿਣ ਸਹਿਣ ਐਸਾ ਹੁੰਦਾ ਸੀ, ਸਾਦਾ ਸਾਦਾ। ਕਰਾਚੀ ਜਿੱਥੇ ਮੇਰੇ ਅੱਬੂ ਕੰਮ ਕਰਦੇ ਹੁੰਦੇ ਸਨ, ਉਹ ਕਰਾਚੀ ਸਦਰ ਕਰਾਚੀ ਦਾ ਉਹਨੂੰ ਨਾਮ ਦਿੱਤਾ ਜਾਂਦਾ ਸੀ। ਅਸੀਂ ਤਾਂ ਸ਼ਹਿਰ ਹੀ ਕਹਿ ਦਿੰਦੇ ਸਰ, ਸ਼ਹਿਰ ਜਾਣਾ, ਕਿਉਂਕਿ ਅਸੀਂ ਪਿੰਡ ਵਰਗੀ ਇੱਕ ਜਗ੍ਹਾ 'ਤੇ ਰਹਿੰਦੇ ਹੁੰਦੇ ਸੀ, ਮਜ਼ਾਫਾਤੀ ਇਲਾਕਾ ਸੀ। ਉਹ ਕੱਚੇ ਕੱਚੇ ਗਲੀਆਂ ਤੇ ਬਸ ਛੋਟੇ ਛੋਟੇ ਘਰ, ਤੇ ਉਹ ਫਿਰ ਅਸੀਂ ਤਾਂ ਇਹੀ ਕਹਿੰਦੇ ਸੀ ਸ਼ਹਿਰ ਜਾਣਾ। ਸਾਡੇ ਵਾਸਤੇ ਤਾਂ ਸਾਡਾ ਜਿਹੜੀ ਜਗ੍ਹਾ ਸੀ ਨਾ, ਉਹ ਕਰਾਚੀ ਸ਼ਹਿਰ 'ਚ ਸ਼ਾਮਿਲ ਹੀ ਨਹੀਂ ਹੁੰਦੀ ਸੀ, ਸਾਡੇ ਵਾਸਤੇ ਉਹ ਇੱਕ ਪਿੰਡ ਜਿਹਾ ਸੀ। ਬਹਿਰਹਾਲ ਜਿੱਦਣ ਫਿਰ ਲੋਕਾਂ ਨੇ ਜੋ ਜਾਣਾ ਹੁੰਦਾ ਸੀ ਨਾ, ਸਾਡੀ ਨਹੀਂ, ਸਭ ਇੱਕ ਮੈਂ ਓਵਰਆਲ ਗੱਲ ਕਰ ਰਹੀ ਹਾਂ ਕਿ ਲੋਕਲ ਟ੍ਰੇਨ ਜਾਂਦੀ ਹੁੰਦੀ ਸੀ ਉਸ ਜ਼ਮਾਨੇ 'ਚ। ਲੋਕਲ ਟ੍ਰੇਨ 'ਤੇ ਲੋਕ ਸਫ਼ਰ ਕਰਦੇ ਸਨ। ਟਰਾਂਸਪੋਰਟ ਬਹੁਤ ਘੱਟ ਸੀ, ਬੱਸਾਂ ਹੈਗੀਆਂ ਸਨ, ਲੇਕਿਨ ਤੁਸੀਂ ਸਦਰ ਜਾਂਦੇ ਸੋ ਜਦੋਂ ਲੋਕਲ ਟ੍ਰੇਨ 'ਤੇ ਬੈਠ ਕੇ, ਤੇ ਸਦਰ ਜਦੋਂ ਉਤਰਦੇ ਸੋ ਕੈਂਟ ਸਟੇਸ਼ਨ, ਉੱਥੇ ਫਿਰ ਤੁਹਾਨੂੰ ਬਹੁਤ ਜ਼ਿਆਦਾ ਕੀ ਕਹਿੰਦੇ ਨੇ ਅੱਗੋਂ ਫਿਰ ਗਾੜੀਆਂ ਵੀ ਮਿਲਦੀਆਂ ਸਨ, ਪ੍ਰੈਮ ਹੁੰਦੀ ਸੀ ਉਹ ਮਿਲਦੀ ਸੀ। ਉਹ ਫਿਰ ਤੁਸੀਂ ਕੀ ਕਹਿੰਦੇ ਉੱਤੇ ਬੈਠ ਕੇ ਜਾਂਦੇ ਹੁੰਦੇ ਸੋ। ਉਹ ਫਿਰ ਉੱਥੇ ਤੁਸੀਂ ਉੱਥੇ ਜਾਣਾ ਲੱਕੀ ਸਟਾਰ 'ਤੇ, ਉੱਥੇ ਫਿਰ ਉਤਰਨਾ, ਉੱਥੋਂ ਫਿਰ ਪੈਦਲ ਜਿਹਨੇ ਵੀ ਹਰ ਕਿਸੇ ਨੇ ਆਪਣੇ ਸਟਾਪ 'ਤੇ ਫਿਰ ਉਤਰਨਾ, ਔਰ ਫਿਰ ਜ਼ਿਆਦਾਤਰ ਲੋਕ ਫਿਰ ਆਪਣੇ ਜੌਬਸ ਤੱਕ ਅੱਗੇ ਪੈਦਲ ਜਾਂਦੇ ਹੁੰਦੇ ਸਨ। ਕਿਸ ਤਰ੍ਹਾਂ ਬਾਈਕ ਤੇ ਬਿਲਕੁਲ ਨਾ ਨਿਸ਼ਾਨ ਨੂੰ ਨਹੀਂ ਸੀ ਬਾਈਕ, ਔਰ ਗਾੜੀਆਂ ਵੀ ਉਸ ਜ਼ਮਾਨੇ ਦੇ ਅਮੀਰ ਲੋਕਾਂ ਕੋਲ ਹੁੰਦੀਆਂ ਸਨ। ਇਸ ਤਰ੍ਹਾਂ ਆਮ ਬੰਦੇ ਕੋਲ ਗਾੜੀ ਹੈ ਹੀ ਨਹੀਂ ਸੀ। ਤੇ ਇਸ ਤਰ੍ਹਾਂ ਫਿਰ ਉਹ ਲੋਕ ਸਫ਼ਰ ਕਰਦੇ ਹੁੰਦੇ ਸਨ। ਬੱਸਾਂ ਵੀ ਹੈਗੀਆਂ ਸਨ, ਲੇਕਿਨ ਸਦਰ ਦੇ ਇਲਾਕੇ 'ਚ ਹੀ ਔਰ ਸ਼ਹਿਰ ਦੀ ਤਰਫ ਹੀ ਚੱਲਦੀਆਂ ਹੁੰਦੀਆਂ ਸਨ। ਸਾਡੇ ਇਲਾਕੇ 'ਚ ਵੱਲ ਤਾਂ ਬੱਸ ਵੀ ਕੋਈ ਨਹੀਂ ਆਉਂਦੀ ਹੁੰਦੀ ਸੀ, ਇਸ ਤਰ੍ਹਾਂ ਦਾ ਨਹੀਂ ਸੀ ਕੋਈ ਰੂਟ। ਤੇ ਉਹ ਕਰਾਚੀ ਜਿਹੜਾ ਫਿਰ ਅਸੀਂ ਜਾਂਦੇ ਹੁੰਦੇ ਸਾਂ ਅੱਬੂ ਦੇ ਨਾਲ, ਇੰਨੀ ਬੜੀ ਖੂਬਸੂਰਤ ਉਸ ਜ਼ਮਾਨੇ 'ਚ ਜ਼ੇਬੁਨ ਨਸਾ ਸਟਰੀਟ ਅੱਜ ਵੀ ਬੜਾ ਅੱਛਾ ਇਲਾਕਾ ਵੇ सदर का, और बहुत महंगा इलाका। लेकिन उस जमाने से भी बिल्कुल ही वाकई हुण तो होर बहुत अच्छे अच्छे मॉल्स बन गए ने, शॉपिंग सेंटर बन गए ने। क्लिफ्टन वाल जाओ तुसी, जड़ा की कहते हैं तारिक रोड वाल निकल जाओ, बहुत कुछ बन गया। लेकिन उस जमाने में जड़ा मरकज़ होंदा सी ना, वो समझो बड़ा महंगा और खूबसूरत बाज़ार, अगे जाके बोहरी बाज़ार आंदा सी। लेकिन जो साडा इलाका सी जिथे अब्बू काम करते होंदे सन, वो होंदा सी ज़ेबुन निसा स्ट्रीट। ज़ेबुन निसा स्ट्रीट से बड़िया अच्छिया दुकाना, महंगी चीज़ां और महंगे अमीर तरीन लोग आते होंदे सन। उत्थे आम बंदा उत्थे शॉपिंग नहीं कर सकता सी।
ਅਸੀਂ ਤੇ ਕਦੀ ਵੀ ਉੱਥੋਂ ਸ਼ਾਪਿੰਗ ਨਹੀਂ ਕੀਤੀ ਸੀ। ਹਾਂ, ਵਿੰਡੋ ਸ਼ਾਪਿੰਗ, ਬਈ ਵਿੰਡੋ ਸ਼ਾਪਿੰਗ ਤੇ ਅਸੀਂ ਇੰਨੀ ਕਰਨੇ ਹੁੰਦੇ ਸੀ ਕਿ ਗੱਲ ਹੀ ਛੱਡ ਦਿਓ। ਅੱਬੂ ਦੇ ਨਾਲ ਜਦੋਂ ਜਾਣਾ, ਉਂਗਲ ਅੱਬੂ ਨੇ ਫੜ ਲੈਣੀ ਤੇ ਉਹ ਫਿਰ ਗੁੱਡੀਆਂ ਜੀ, ਉਸ ਜ਼ਮਾਨੇ 'ਚ ਡੰਮੀ ਤੇ ਕੱਪੜੇ ਪਏ ਹੁੰਦੇ ਸਨ, ਸ਼ਾਲਸ ਅੱਛੀਆਂ ਅੱਛੀਆਂ, ਮੁਖਤਲਿਫ ਕੱਪੜੇ ਬੱਚਿਆਂ ਦੇ, ਤੇ ਇੰਨਾ ਅੱਛਾ ਲੱਗਦਾ ਹੁੰਦਾ ਸੀ। ਲੰਘਦੇ ਲੰਘਦੇ ਅਸੀਂ ਉਹ ਦੇਖਦੇ ਹੁੰਦੇ ਸਾਂ, ਬੜੀ VIP ਦੁਕਾਨਾਂ ਹੁੰਦੀਆਂ ਸਨ, ਪਰ ਅਸੀਂ ਕਦੀ ਉੱਥੋਂ ਸ਼ਾਪਿੰਗ ਨਹੀਂ ਕੀਤੀ ਸੀ, ਕਦੀ ਅਸੀਂ ਉੱਥੋਂ ਦੇਖਿਆ ਨਹੀਂ ਸੀ ਉਹਨਾਂ ਅੰਦਰ ਜਾ ਕੇ ਅੰਦਰੋਂ ਦੁਕਾਨਾਂ ਕਿਸ ਤਰ੍ਹਾਂ ਦੀਆਂ ਨੇ। ਬਾਹਰੋਂ ਬਾਹਰੋਂ ਹੀ ਅਸੀਂ ਦੇਖਦੇ ਸਾਂ ਤੇ ਬਾਹਰੋਂ ਬਾਹਰੋਂ ਹੀ ਅਸੀਂ ਲੰਘ ਜਾਂਦੇ ਹੁੰਦੇ ਸਾਂ, ਤੇ ਬੜਾ ਅੱਛਾ ਸੀ। ਫਿਰ ਉੱਥੇ ਜਿਹੜਾ ਸਿੰਗਰ ਵਾਲਿਆਂ ਦੀ ਸ਼ਾਪ ਸੀ ਇੱਕ ਬਹੁਤ ਬੜੀ, ਅੱਗੇ ਜਾ ਕੇ ਥੋੜ੍ਹਾ ਪੈਦਲ ਚੱਲਦੇ ਜਾਓ, ਉਹਨਾਂ ਦੋਨੋਂ ਸਾਈਡ 'ਤੇ ਦੁਕਾਨਾਂ ਸਨ, ਮੇਨ ਜ਼ੇਬਰਸ ਨਿਸਾ स्ट्रीट, तो दोनों तरफ दुकाना सन और बड़ी मसरूफ रोड सी, और बड़े अच्छे अच्छे सिंगर दुकान सी, और जड़ा सिटीजन कंपनी दी घड़ियां दी एक बहुत वड्डी दुकान सी। घड़ियां इंनियां सोहणियां लगदियां हुंदियां सन घड़ियां कि असी बड़ा हैरान होके जाके उत्थों देखने हुंदे सन कि किन्नियां खूबसूरत घड़ियां ने। ते ਉਹ ਘੜੀਆਂ ਨਹੀਂ ਕਦੀ ਅਸੀਂ ਖਰੀਦੀ ਨਹੀਂ ਸੀ ਉੱਥੋਂ, ਲੇਕਿਨ ਅਸੀਂ ਕੀ ਕਹਿੰਦੇ ਨੇ, ਇੱਕ ਦਫਾ ਮੈਂ ਉਸ ਦੁਕਾਨ ਦੇ ਅੰਦਰ ਅੱਬੂ ਦੇ ਨਾਲ ਗਈ ਸਾਂ ਕਿ ਅੱਬੂ ਨੂੰ ਕੋਈ ਕੰਮ ਸੀ ਉਹਨਾਂ ਨਾਲ, ਤੇ ਉਹ ਬਸ ਜਾਂਦੇ ਜਾਂਦੇ ਫਿਰ ਉਹ ਅੰਦਰੋਂ ਵੀ ਦੇਖਿਆ ਵੀ ਸ਼ੋਕੇਸ ਵਿੱਚ ਘੜੀਆਂ ਪਈਆਂ ਨੇ। ਇਸ ਤਰ੍ਹਾਂ ਸਿਰਫ ਅਸੀਂ ਦੇਖਣ ਦੀ ਹੱਦ ਤੱਕ ਉਹ ਦੇਖਦੇ ਹੁੰਦੇ ਸਾਂ। ਬਾਟਾ ਸ਼ੂਜ਼, ਸਰਵਿਸ ਸ਼ੂਜ਼, ਔਰ ਬੜੇ ਬੜੇ ਜਵੈਲਰਸ ਦੀਆਂ ਦੁਕਾਨਾਂ ਹੁੰਦੀਆਂ ਸਨ, ਬਹੁਤ ਅੱਛਾ। ਫਿਰ ਉਸ ਤੋਂ ਅੱਗੇ ਜਾ ਕੇ ਬੋਹਰੀ ਬਾਜ਼ਾਰ ਸ਼ੁਰੂ ਹੋ ਜਾਂਦਾ ਸੀ, ਜਿੱਥੇ ਉਹ ਇਲਾਕਾ ਖਤਮ ਹੁੰਦਾ ਸੀ। ਬੋਹਰੀ ਬਾਜ਼ਾਰ ਨਾਲ ਜਾਮਾ ਕਲਾਥ ਮਾਰਕੀਟ ਥੋੜੀ ਅੱਗੇ ਜਾ ਕੇ ਇਸ ਸਾਈਡ ਤੇ ਮਹਿਬੂਬ ਕਲਾਥ ਮਾਰਕੀਟ, ਬੜੇ ਬੜੇ ਉਹ ਸਨ। ਲੇਕਿਨ ਉਹ ਇਹ ਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸਾਡਾ ਜਿਹੜਾ ਰੂਟ ਹੁੰਦਾ ਸੀ ਨਾ, ਕਿ ਅਸੀਂ ਅੱਬੂ ਦੀ ਉਂਗਲ ਫੜ ਕੇ ਬਸ ਉਹ ਦੁਕਾਨਾਂ ਤੇ ਦੇਖਦੇ ਹੋਏ ਚਲੇ ਜਾਂਦੇ ਹੁੰਦੇ ਸਾਂ, ਕਿ ਸਾਨੂੰ ਕੋਈ ਕੀ ਕਹਿੰਦੇ ਨੇ, ਕਦੇ ਕਿਸੇ ਦੁਕਾਨ ਤੋਂ ਸ਼ਾਪਿੰਗ ਕਰਨ ਦਾ ਇਤਫਾਕ ਨਹੀਂ ਹੋਇਆ। ਜਦੋਂ ਮੇਰੀ ਸ਼ਾਦੀ ਹੋਈ, ਮੈਂ ਦੱਸਿਆ ਨਾ ਤੁਹਾਨੂੰ ਕਿ ਹੀਲ ਵਾਲੀ ਮੈਨੂੰ ਜੁੱਤੀ ਮਿਲੀ, ਅੱਡੀ ਵਾਲੀ ਜੁੱਤੀ, ਤੇ ਉਹ ਕੀ ਕਹਿੰਦੇ ਨੇ, ਉਹ ਦੋ ਜੁੱਤੀਆਂ ਫਿਰ ਉੱਥੋਂ ਜਿਹੜਾ ਇੰਗਲਿਸ਼ ਬੂਟ ਹਾਊਸ ਤੋਂ ਉਹ ਪਹਿਲੀ ਦਫਾ ਖਰੀਦਾਰੀ ਕੀਤੀ ਸੀ। ਵੈਸੇ ਸਾਡੇ ਅੱਬੂ ਈਦ ਤੇ ਸਾਨੂੰ ਲੈ ਕੇ ਜਾਂਦੇ ਹੁੰਦੇ ਸਨ, ਔਰ ਫਿਰ ਉੱਥੋਂ ਸਦਰ ਤੋਂ ਹੀ ਸਾਨੂੰ ਈਦ ਦੀ ਜੁੱਤੀ ਜਿਹੜੀ ਹੁੰਦੀ ਸੀ ਨਾ ਉੱਥੋਂ, ਲੇਕਿਨ ਉਹ ਵੀ ਅੱਬੂ ਬੜੀ ਸਾਦੀ ਜੀ ਸਾਨੂੰ ਲੈ ਕੇ ਦਿੰਦੇ ਹੁੰਦੇ ਸਨ। ਕਦੀ ਸਾਨੂੰ ਅੱਛੀ ਫੈਂਸੀ ਜੁੱਤੀ ਨਹੀਂ ਮਿਲਦੀ ਸੀ, ਉਹ ਸਾਦੀ ਪਾਏਦਾਰੀ ਦੇ ਹਿਸਾਬ ਨਾਲ ਦੇਖਦੇ ਸਾਂ ਕਿ ਜੁੱਤੀ ਹੰਡੇ, ਬਈ ਪੈਸਾ ਖਰਚ ਕਰ ਰਹੇ ਆ ਤੁਸੀਂ, ਸਾਲ ਇਹਨੂੰ ਪਾਓਗੇ, 6 ਮਹੀਨੇ ਪਾਓਗੇ ਕਮ ਸੇ ਕਮ, ਤੇ ਉਹ 6 ਮਹੀਨੇ ਬਾਅਦ ਛੋਟੀ ਹੋ ਵੀ ਜਾਏਗੀ ਤਾਂ ਅਗਲਾ ਬੱਚਾ ਪਾ ਲਏਗਾ, ਮਜ਼ਬੂਤੀ ਦੇਖੀ ਜਾਂਦੀ ਸੀ। ਇੱਕ ਕੇ ਸ਼ੂਜ਼ ਹੁੰਦੇ ਸਨ ਉੱਥੇ, ਉੱਥੋਂ ਸਾਡੇ ਅੱਬੂ ਸਾਨੂੰ ਕੇ ਸ਼ੂ ਤੋਂ ਲੈ ਕੇ ਦਿੰਦੇ ਹੁੰਦੇ ਸਨ, ਐਸਾ ਬਾਟਾ ਸਟੋਰ ਜਾਂ ਬਾਟਾ। ਤੇ ਲੇਕਿਨ ਆਮ ਰੂਟੀਨ ਵਿੱਚ ਬਾਟਾ ਸ਼ੂਜ਼ ਹੀ ਚੱਲਦਾ ਸੀ, ਕਦੀ ਕਦਾਰ ਕੇ ਬਹੁਤ ਜ਼ਿਆਦਾ ਹੋਣਾ ਨਾ ਤੇ ਅੱਬੂ ਨੇ ਕਹਿਣਾ ਚਲੋ ਇੱਥੋਂ ਤੁਸੀਂ ਦੇਖ ਲਵੋ, ਲੇਕਿਨ ਬਹੁਤ ਘੱਟ ਕੇ ਸ਼ੂਜ਼ 'ਤੇ ਵੀ ਅਸੀਂ ਜਾਂਦੇ ਹੁੰਦੇ ਸਾਂ। ਤੇ ਇਸ ਤਰ੍ਹਾਂ ਫਿਰ ਉਹ ਬੋਹਰੀ ਬਾਜ਼ਾਰ, ਬਰਤਨਾਂ ਦੀਆਂ ਦੁਕਾਨਾਂ ਔਰ ਬਹੁਤ ਕੁਛ, ਉਹਦੇ ਕੱਪੜੇ ਬੱਚਿਆਂ ਦੇ ਰੈਡੀਮੇਡ, ਉਹ ਅਸੀਂ ਜਦੋਂ ਬਸ ਲੰਘਣੇ ਹੁੰਦੇ ਸਨ ਉੱਥੋਂ ਉਹ ਹੀ ਦੇਖਣੇ ਹੁੰਦੇ ਸਾਂ। ਫਿਰ ਥੋੜ੍ਹਾ ਘੁੰਮ ਕੇ ਇਸ ਤਰਫ ਜਦੋਂ ਵਾਪਸੀ 'ਤੇ ਕਦੀ ਅਸੀਂ ਵੈਨ 'ਤੇ ਜਾਣਾ ਹੁੰਦਾ ਸੀ ਵਾਪਸ ਆਪਣੇ ਇਲਾਕੇ ਵੱਲ, ਅਤੇ ਫਿਰ ਵੈਨਸ ਚੱਲ ਗਈਆਂ ਸਨ, ਟ੍ਰੇਨ 'ਤੇ ਨਹੀਂ ਜਾਣਾ, ਵੈਨ 'ਤੇ ਚਲੇ ਜਾਓ, ਅਤੇ ਵੈਗਨ ਜਿਹਨੂੰ ਕਹਿੰਦੇ ਨੇ, ਵੈਗਨ 'ਤੇ ਬਹਿ ਜਾਓ ਬਈ। ਅਤੇ ਲੇਕਿਨ ਵੈਗਨ ਵੀ ਸਾਨੂੰ ਸੌਦਾਬਾਦ ਛੱਡਦੀ ਹੁੰਦੀ ਸੀ, ਫਿਰ ਉੱਥੋਂ ਅਸੀਂ ਪੈਦਲ ਆਪਣੇ ਘਰ ਤੱਕ ਆਉਂਦੇ ਸਾਂ। ਖਾਸਾ ਫਾਸਲਾ ਸੀ ਕਿ ਬਿਲਕੁਲ ਨਜ਼ਦੀਕ ਨਹੀਂ ਛੱਡਦੀ ਹੁੰਦੀ ਸੀ ਜੋ ਵਾਪਸੀ ਹੁੰਦੀ ਸੀ। ਅਤੇ ਉਹ ਫਿਰ ਕਦੀ ਕਦੀ ਫਿਰ ਅਗਰ ਵੈਨ 'ਤੇ ਵਾਪਸੀ ਦਾ ਪ੍ਰੋਗਰਾਮ ਬਣ ਗਿਆ, ਲੇਕਿਨ ਜ਼ਿਆਦਾਤਰ 100% ਜਿਹੜਾ ਨਾ ਲੋਕਲ ਟ੍ਰੇਨ ਇਸਤੇਮਾਲ ਹੁੰਦੀ ਸੀ, ਲੋਕ ਇਸਤੇਮਾਲ ਕਰਦੇ ਸਨ ਲੋਕਲ ਟ੍ਰੇਨ। ਤੇ ਉੱਥੇ ਫਿਰ ਅਸੀਂ ਕੀ ਕਹਿੰਦੇ ਨੇ, ਵੈਨ 'ਤੇ ਜਦੋਂ ਜਾਣਾ ਹੁੰਦਾ ਸੀ ਨਾ, ਉਦੋਂ ਫਿਰ ਸਾਨੂੰ ਸ਼ਹਿਰ ਇਸ ਤਰਫ ਦਾ ਵੀ ਇਲਾਕਾ ਦੇਖਣ ਨੂੰ ਮਿਲਦਾ ਸੀ। ਅੱਬੂ ਨੇ ਉਂਗਲ ਫੜੀ ਹੋਣੀ ਤੇ ਟੁਰਦੇ ਜਾ ਰਹੇ ਆ ਬਈ, ਤੇ ਬਸ ਉਹ ਚੱਲ ਚੱਲ ਕੇ ਨਾਲ ਉਹ ਇਲਾਕਾ ਦੇਖਣੇ ਸਾਰ ਬੜਾ ਖੂਬਸੂਰਤ ਵੀ ਲੱਗਦਾ ਸੀ, ਹੈਰਾਨ ਕੌਣ, ਕਿਉਂਕਿ ਸਾਡੇ ਇਲਾਕੇ 'ਚ ਇੰਨੀ ਚਹਿਲ ਪਹਿਲ ਨਹੀਂ ਹੁੰਦੀ ਸੀ, ਇੰਨਾ ਅਮੀਰਾਨਾ ਇਲਾਕਾ ਨਹੀਂ ਸੀ। फकीराना आए सदा कर चले मियाँ खुश रहो हम दुआ कर चले। ਤੇ ਉਹ ਕਰਾਚੀ ਜਿਹਦਾ ਕੀ ਕਹਿੰਦੇ ਨੇ ਅਸੀਂ ਆਪਣਾ ਬਚਪਨ ਗੁਜ਼ਾਰਿਆ, ਉਹ ਹੁਣ ਬਹੁਤ ਜ਼ਿਆਦਾ ਬਦਲ ਗਿਆ ਵੇ। ਫਿਰ ਉਸ ਤੋਂ ਇਲਾਵਾ ਫਿਰ ਅਸੀਂ ਜਦੋਂ ਜਾਂਦੇ ਹੁੰਦੇ ਸੀ ਨਾ ਕਦੀ ਅਗਰ ਵੈਨ ਦੀ ਤਰਫ ਜਾਂ ਕੋਈ, ਤੇ ਅੱਬੂ ਨੇ ਸਾਡੇ ਕੋਲੋਂ ਪੁੱਛਣਾ ਕਿ ਤੁਸੀਂ ਖਾਣਾ ਵੇ, ਆਈਸਕ੍ਰੀਮ ਖਾਣੀ ਹੈ? ਅਸੀਂ ਕਹਿੰਦੇ ਸਾਂ ਹਾਂ ਅੱਬੂ ਜੀ ਖਾਣੀ ਹੈ। ਉੱਥੇ ਵੀ ਫਰਜ਼ੰਦ ਅਲੀ ਦੀ ਇੱਕ ਕੁਲਫੀ ਦੀ ਸ਼ਾਪ ਹੁੰਦੀ ਸੀ, ਕੁਲਫੀ ਹੁੰਦੀ ਸੀ, ਉਹ ਫਿਰ ਅੱਬੂ ਨੇ ਸਾਨੂੰ ਲੈ ਕੇ ਦੇਣੀ, ਅਸੀਂ ਉੱਥੇ ਬੈਠ ਕੇ ਖਾਣੀ। ਉੱਥੇ ਲੋਕ ਬੈਠ ਕੇ ਖਾਂਦੇ ਸਨ, ਸਾਦੇ ਸਾਦੇ ਜੇ ਫੱਟੇ ਪਏ ਹੁੰਦੇ ਸਨ, ਲੇਕਿਨ ਕੁਲਫੀ ਲਾਜਵਾਬ, ਅਤੇ ਉਹ ਬੜਾ ਮਜ਼ਾ ਆਉਂਦਾ ਸੀ। ਅਸੀਂ ਇਸ ਦੀ ਦੁਆਵਾਂ ਮੰਗਣੇ ਹੁੰਦੇ ਸਾਂ, ਅੱਲਾ ਕਰੇ ਕਿ ਅਸੀਂ ਸਾਨੂੰ ਅੱਬੂ ਟ੍ਰੇਨ 'ਤੇ ਨਾ, ਟ੍ਰੇਨ 'ਤੇ ਬਸ ਬਾਕੀ ਦੇ ਦਾਣੇ ਮਿਲਦੇ ਹੁੰਦੇ ਸਨ। ਔਰ ਦੋ ਇਸ ਤਰ੍ਹਾਂ ਕਰਕੇ ਨਾ
ਟੋਕਰੀਆਂ ਹੁੰਦੀਆਂ ਸਨ ਔਰ ਇੱਕ ਜਿਹੜਾ ਬਾਂਸ ਟਾਈਪ ਡੰਡਾ ਨਹੀਂ ਹੁੰਦਾ ਉਹ 'ਤੇ ਪਰੋਈਆਂ ਹੁੰਦੀਆਂ ਸਨ, ਬੜੀ ਬੜੀ ਟੋਕਰੀਆਂ। ਉਹਨੇ ਭਾਈ ਨੇ ਮੋਢੇ 'ਤੇ ਚੁੱਕੀਆਂ ਹੁੰਦੀਆਂ ਸਨ ਟੋਕਰੀਆਂ, ਇਸ ਤਰ੍ਹਾਂ ਕਰਕੇ। ਇੱਕ ਪਾਸੇ ਮੱਕੀ ਦੇ ਦਾਣੇ ਹੁੰਦੇ ਸਨ, ਨਾਲ ਕਾਗਜ਼ ਰੱਖੇ ਹੁੰਦੇ ਸਨ, ਇੱਕ ਪਾਸੇ ਉਹ ਚਨੇ ਦੀ ਦਾਲ ਟਾਈਪ ਭੁੱਜੀ ਹੋਈ ਉਹ ਹੁੰਦੀ ਸੀ। ਉਹ ਬਸ ਟ੍ਰੇਨ 'ਤੇ ਕਦੀ ਕਦਾਰ ਉਹ ਮਿਲ ਜਾਂਦਾ ਹੁੰਦਾ ਸੀ। ਅੱਬੂ ਨੇ ਕਹਿਣਾ ਖਾਣਾ, ਅਤੇ ਫਿਰ ਸਾਨੂੰ ਉਹਨੇ ਇੱਕ ਪੁੜੀ ਜੀ ਬਣਾ ਕੇ ਨਾ, ਇਸ ਤਰ੍ਹਾਂ ਕਰਕੇ ਪੁੜੀ ਬਣਾ ਕੇ ਉਹਦੇ ਵਿੱਚ ਚਣੇ ਮੱਕੀ ਦੇ ਦਾਣੇ ਪਾ ਕੇ ਦੇ ਦੇਣੇ। ਉਹ ਸਾਨੂੰ ਮਿਲਦਾ ਹੁੰਦਾ ਸੀ ਟ੍ਰੇਨ ਵਿੱਚ। ਲੇਕਿਨ ਇਹ ਕਿ ਕਦੀ ਅਗਰ ਅਸੀਂ ਉੱਤੇ ਬਹਿਣ 'ਤੇ ਜਾਣਾ ਹੁੰਦਾ ਸੀ ਨਾ, ਫਿਰ ਬਸ ਵੀ ਬੜਾ ਮਜ਼ਾ ਆਉਂਦਾ ਸੀ। ਟੁਰਨਾ ਤਾਂ ਪੈਂਦਾ ਸੀ ਉੱਥੋਂ ਉਤਰ ਕੇ ਬਹੁਤ ਜ਼ਿਆਦਾ, ਪਰ ਚਲੋ ਜਾਣ ਲੱਗਿਆ ਆਈਸਕ੍ਰੀਮ ਤਾਂ ਖਾ ਲੈਂਦੇ ਸਨ, ਕੁਲਫੀ, ਠੰਡੀ ਠੰਡੀ ਕੁਲਫੀ। तो वो बड़ी हसीन याद है साड़ी उतो। फिर उतो फिर अब्बू ने निमको, एक बड़ी मशहूर कराची की शॉप है निमको, अज भी असी बहुत पुराना इस्तेमाल कर रहे हैं निमको। हमेशा यह जड़ा दाल मोठ और चने की दाल और मुख्तलिफ दाल सेब यह जड़ियाँ चीज़ां होंदियां निमको, इन्नी ज़बरदस्त वो शॉप है, बड़ी पुरानी है। और अज तक हुण भी असी पाकिस्तान जाने ना, असी कहने निमको दी निमको जरूर खानी है। उस तो बाद बहुत वैरायटी आ गई निमको विच, लेकिन उस शॉप की अज तक कशिश खत्म नहीं हुई। बहुत रश उत्थे और उत्थे की कहते बहुत लोग हैं। लेकिन जिस जमाने की मैं गल कर रही हाँ उदों बिल्कुल पता नहीं होंदा सी। फिर साडे अब्बू ही शहरों लैके आते होंदे सन ईद ते विच कदी कदार लैके आनी या ईद ते लैके आनी। तो बड़ा होंदा सी कि जिहड़े साडे घर मेहमान भी आते सन वो भी बड़ा पसंद करते सन कि बहुत ज़्यादा अच्छी है। तो निमको अज भी वो दुकान अपने मुताब दे नाल उत्थे हैगी। और इस तरह फजन दी आइसक्रीम निमको, एक होंदा सी कचोरी वाला, वो कचोरी कदी लैंदे हुंदे सन। इस तरह यह चीज़ां बचपन के हाफसियां च साड़ियां मशहूर ने, यादगार ने साड़ियां कि असी फिर करते हुंदे सा। फिर ट्रेन ते वापस आ जाना, इस तरह कदी कदार गेड़ा लग जाता हुंदा सी। लेकिन सब तो खूबसूरत जिहड़ी मैनूं लगदी सी ना, जदों भी मैं जांदी सा मैनूं अपने शहर के जारी शहर तो प्यारा लगता ही सी। लेकिन उस जमाने सानूं इन्ना सेंस नहीं सी कि कराची कोई बहुत वड्डा शहर है, असीं किसी बड़े शहर च रहिंदे हां। सानूं बिल्कुल असीं अपने मुहल्ले विच ही बड़े खुश होंदे सा। लेकिन जिथे साडे अब्बू जिस दुकान ते कम करते सन उहदे नाल ही फुल्लां, मैं पहले भी एक दफ़ा दस्सिया, फुल्लां वाली बड़ी एक अच्छी दुकान सी। वो इन्ने खूबसूरत फुल जिंदगी च कदे नहीं असीं देखे सन, जिहड़े उत्थे हाजी साहब दे कोल असीं देख रहे सन। अब्बू जी उन्होंने हाजी साहब कहते होंदे सन। तो हाजी साहब तो सलाम अलैकुम, तो हाजी साहब ने भी बड़े अखलाक के नाल अगों मिलना, तो फिर थोड़ी बहुत गलबात होनी। तो फिर अब्बू कहते सन चाचे नूं सलाम करो बई, चाचा जी सलाम अलैकुम। तो असीं चाचा जी नूं सलाम करने हुंदे सन। बीबी जी सलाम, ते मेरे दिल के नाम कोई पैगाम हो इरशाद कीजिए, बंदा है गुलाम। तो इस तरह करके फिर असी चाचा जी नूं सलाम करने हुंदे सा। ते चाचा जी कदी कदी रहम खा के ना ऐसा एक फुल साड़ी खिदमत पेश कर देंदे हुंदे सन, लीजिए। ते इन्ना खुशी होंदी सी उस जमाने में कि कदी अगर फुल मिल जाता हुंदा सी, क्योंकि गुलाब जड़ा वे बहुत मैनूं पसंद है। लेकिन एवें कि साडे मुहल्ले च इतफाक नाल किसी दे घर भी गुलाब नहीं हुंदा सी। ते वो हाजी साहब की दुकान ते इन्ने सोहणे सोहणे, क्योंकि महंगा इलाका सी उस जमाने अज तो बहुत पुरानी गल मैं कह रही हाँ। तो उस जमाने बुके लोग बनाते सन और लैंदे, लेकिन सानूं तो इसका मतलब भी नहीं पता सी। सच्ची गल है, साडे इलाके बस ऐ हुंदा सी किसी दी अगर कोई तकरीब है, कोई हाजी आया, किसी की रोज़ा खुशाई है, किसी की कुछ है, तो वो फुल्लां वाले गुलाब के फुल्लां वाले हार मिलते होंदे सन। या खुली पत्तियां लै लो, तुसीं कब्रिस्तान वगैरह जाना में तो वो मिल जाता हुंदा सी। लेकिन इस तरह ऐसा बड़े बड़े खूबसूरत बड़े बुके बने हुए खूबसूरत चीज़ां और फुल कटे हुए डंडियां समेत, बई अस कभी खाबा च भी नहीं देखिया सी। ते ओ फिर की कहंदे ने, देखा एक ख्वाब तो ये सिलसिले हुए, दूर तक निगाह में है गुल खिले हुए, ये गिला है आपकी निगाहों से, फूल भी हो दरमिया तो फासले हुए, देखा एक ख्वाब तो ये सिलसिले हुए। ते उतों जी जाने हुंदे सा फुल देखते हुए। और बड़े मैनू अज तक मैनू ना दुकान भुल्ली है ना मैनू हाजी साहब भुल्ले ने। उन्होंने बड़ा एक दाड़ी सी और बड़ा अच्छा जिहा नूरानी जिहा चेहरा सी, ते वो अखलाक भी बहुत अच्छे सन। तो फिर उस तरह अब्बू ने थोड़ी देर गल्लां करनियां उन्होंने नाल, ते मैं बस खड़े फुल देखती रहना। मैनू अज तक
ਉਹ ਜਿਹੜਾ ਗੁਲਾਬਾਂ ਨਾਲ ਇਸ਼ਕ ਸੀ ਨਾ ਉਹ ਕਦੀ ਘੱਟ ਨਹੀਂ ਹੋਇਆ। ਤੇ ਉਹ ਐਸਾ ਇਸ਼ਕ ਹੈ ਜਿਹੜਾ ਮਰਦੇ ਦਮ ਤੱਕ ਜਾਏ, ਕਮਰ 'ਚ ਹੀ ਉਤਰੇਗਾ। ਕਿ ਇੱਥੇ ਫਿਰ ਮੈਂ ਜਦੋਂ ਆਈ ਮੈਨੂੰ ਗੁਲਾਬ ਇੱਥੇ ਖੂਬਸੂਰਤ ਨਜ਼ਰ ਆਏ। ਹੁਣ ਅਸੀਂ ਕਿਸੇ ਵੀ ਜਿੱਦਾਂ ਜਾਂਦੇ ਹਾਂ ਅਸੀਂ ਗਰੋਸਰੀ ਕਰਨ, ਐਸਟਾ ਜਾਈਏ ਜਾਂ ਲਿਡਲ ਜਾਈਏ, ਕਿਸੇ ਵੀ ਸਟੋਰ 'ਤੇ ਚਲੇ ਜਾਓ, ਜਾਂਦੇ ਹੀ ਸਭ ਤੋਂ ਪਹਿਲੇ ਉਹਨਾਂ ਨੇ ਫੁੱਲ ਰੱਖੇ ਹੁੰਦੇ, ਖੂਬਸੂਰਤ ਕਿਸਮ ਦੇ ਫੁੱਲ ਹੁੰਦੇ ਨੇ। ਮੇਰੇ ਕਦਮ ਉੱਥੇ ਹੀ ਰੁਕ ਜਾਂਦੇ ਨੇ, ਕਿਉਂਕਿ ਬਚਪਨ ਦੀ ਜਿਹੜਾ ਨਾ ਹਸੀਨ ਯਾਦਾਂ ਵਿੱਚੋਂ ਇਹ ਵੀ ਯਾਦ ਸੀ ਕਿ ਫੁੱਲ ਵੀ ਸਾਡੀ ਦਸਤਰਸ ਵਿੱਚ ਨਹੀਂ ਹੁੰਦਾ ਸੀ। ਸੋਹਣਾ ਜਿਹਾ ਫੁੱਲ ਕਿ ਕਹਿੰਦੇ ਨੇ ਮੋਤੀਆ ਹੁੰਦਾ ਸੀ ਘਰਾਂ ਵਿੱਚ, ਅਤੇ ਬਾਕੀ ਇਸ ਤਰ੍ਹਾਂ ਦੇ ਗੁਲਾਬ ਸਾਡੇ ਮੁਹੱਲੇ 'ਚ ਕਿਸੇ ਦੇ ਘਰ ਨਹੀਂ ਹੁੰਦਾ ਸੀ। ਫੁੱਲ ਮੋਤੀ ਦੇ ਪਾਏ ਸੀ ਮੈਂ ਸਜਰੇ, ਤੇਰੇ ਵੇਖਣੇ ਨੂੰ ਪਾਏ ਸੀ ਮੈਂ ਗਜਰੇ, ਉਹ ਤੇਰੇ ਵੇਖਣੇ ਨੂੰ ਪਾਏ ਸੀ ਮੈਂ ਗਜਰੇ। ਘੱਟ ਹੋ ਗਈ ਉਹਨਾਂ ਦੀ ਵੀ ਖੁਸ਼ਬੂ, ਘੱਟ ਹੋ ਗਈ ਉਹਨਾਂ ਦੀ ਵੀ ਖੁਸ਼ਬੂ, ਤੂੰ ਅਜੇ ਵੀ ਨਾ ਆਇਓ ਸਜਣਾ, ਹਾਏ ਤੂੰ ਅਜੇ ਵੀ ਨਾ ਆਇਓ ਸਜਣਾ। ਫਿੱਕੀ ਪੈ ਗਈ ਚੰਨ ਤਾਰਿਆਂ ਦੀ ਲੋ, ਤੇ ਫਿੱਕੀ ਪੈ ਗਈ ਚੰਨ ਤਾਰਿਆਂ ਦੀ ਲੋ। ਤੇ ਉਹ ਕਰਾਚੀ ਬੜਾ ਹਸੀਨ ਸੀ। ਜਦੋਂ ਮੈਂ ਖਾਲਾ ਫਾਤਮਾ ਦੇ ਨਾਲ ਜਾਂਦੀ ਹੁੰਦੀ ਸਾਂ ਅਬਦੁੱਲਾ ਸ਼ਾਹ ਗਾਜ਼ੀ ਦੇ ਮਜ਼ਾਰ 'ਤੇ, ਅਤੇ ਮੇਰੇ ਘਰ 'ਚ ਕੋਈ ਨਹੀਂ ਜਾਂਦਾ ਹੁੰਦਾ ਸੀ, ਪਰ ਮੈਂ ਕਮਲੀ ਐਵੇਂ ਪਾਗਲਾਂ ਦੀ ਕਮੀ ਥੋੜ੍ਹੀ ਹੈ ਕਿ ਪਾਕਿਸਤਾਨ 'ਚ ਉਹਨਾਂ ਵਿੱਚੋਂ ਅਸੀਂ ਵੀ ਸ਼ਾਮਿਲ ਸਾਂ ਕਿ ਵੀ ਜਾਣਾ ਵੀ, ਅਤੇ ਉੱਥੇ ਬਸ ਮੰਗਣਾ ਸ਼ੰਗਣਾ ਕੁਛ ਨਹੀਂ ਹੁੰਦਾ ਸੀ, ਬਸ ਦੇਖਣਾ ਹੁੰਦਾ ਸੀ, ਸੋਹਣਾ ਲੱਗਦਾ ਸੀ ਕਿ ਉਹ ਇਲਾਕਾ ਨਾ, ਅਤੇ ਚੰਗਾ ਲੱਗਦਾ ਹੁੰਦਾ ਸੀ ਫਿਰ ਖਾਲਾ ਦੇ ਨਾਲ ਚਲੇ ਜਾਣਾ। ਅਤੇ ਇਸ ਤਰ੍ਹਾਂ ਫਿਰ ਉਹ ਥੋੜ੍ਹਾ ਇਲਾਕਾ ਇਸ ਤਰ੍ਹਾਂ ਦੇਖਿਆ, ਪਰ ਉੱਥੇ ਵੀ ਅਸੀਂ ਬੱਸ 'ਤੇ ਹੀ ਜਾਂਦੇ ਹੁੰਦੇ ਸਾਂ, 2 ਬੱਸਾਂ ਬਦਲ ਕੇ। ਅਤੇ ਉਸ ਤੋਂ ਬਾਅਦ ਫਿਰ ਉਹ ਪੂਰਾ ਇਲਾਕਾ ਲੱਕੀ ਸਟਾਰ ਤੋਂ ਇਸ ਤਰਫ ਜਾਓ, ਅਤੇ ਉਹ ਸਾਰਾ ਜਿਹੜਾ ਵੀ ਨਾ ਇਲਾਕਾ ਬੜਾ ਬਾਜ਼ਾਰ ਔਰ ਭਰਪੂਰ ਹੁੰਦਾ ਸੀ। ਔਰ ਉੱਥੇ ਹੀ ਹੁੰਦਾ ਸੀ ਲੰਡਾ ਬਾਜ਼ਾਰ, ਉੱਥੇ ਹੀ ਪੂਰੀ ਲਾਈਨ 'ਚ ਲੰਡਾ ਬਾਜ਼ਾਰ ਲੱਗਦਾ ਹੁੰਦਾ ਸੀ, ਲੰਡਾ ਮਾਰਕੀਟ। ਅਤੇ ਲੰਡੇ ਦੀ ਵੀ ਇਨਸ਼ਾਅੱਲਾ ਅਸੀਂ ਸਟੋਰੀ ਕਰਾਂਗੇ ਇੱਕ ਦਿਨ। ਮੈਂ ਵੈਸੇ ਪਹਿਲੇ ਵੀ ਕੀਤੀ ਹੈ, ਲੇਕਿਨ ਕੋਈ ਗੱਲ ਨਹੀਂ, ਫਿਰ ਕਰ ਲਾਂਗੇ। ਲੰਡੇ ਦਾ ਐਸਾ ਕਿ ਲੰਡਾ ਤਾਂ ਸਦਾਬਹਾਰ ਵੈਰਾਈਟੀ ਹੈ, ਅਤੇ ਮੈਂ ਤਾਂ ਹੁਣ ਵੀ ਮੇਰਾ ਦਿਲ ਕਰਦਾ ਕਿ ਮੈਂ ਕਦੀ ਪਾਕਿਸਤਾਨ ਜਾਵਾਂ ਨਾ ਯਾਰ ਲੰਡੇ ਦਾ ਚੱਕਰ ਜ਼ਰੂਰ ਲਾਈਏ, ਪਰ ਐਵੇਂ ਕੋਈ ਟਾਈਮ ਹੀ ਨਹੀਂ ਮਿਲਦਾ। ਮੈਨੂੰ ਬੜਾ ਮੇਰਾ ਫੇਵਰੇਟ ਹੈ, ਮੈਂ ਜਾਂਦੀ ਹਾਂ ਨਾ ਕਿ ਉਹ ਬਚਪਨ ਦੀ ਇੱਕ ਹਸੀਨ ਯਾਦਾਂ ਵਿੱਚੋਂ ਇੱਕ ਇਹ ਵੀ ਯਾਦ ਹੋ ਜਾਂਦੀ ਹੈ ਕਿ ਲੰਡਾ ਬਾਜ਼ਾਰ। ਅਤੇ ਉਹ ਲੰਡਾ ਬਾਜ਼ਾਰ 'ਤੇ ਚਲੋ ਅਸੀਂ ਕੱਲ੍ਹ ਜ਼ਿਕਰ ਕਰਾਂਗੇ, ਪਰਸੋਂ ਕਿਸ ਦਿਨ ਮੈਂ ਕਰ ਦਾਂਗੀ। ਉਹ ਲੰਡਾ ਬਾਜ਼ਾਰ ਹੁੰਦਾ ਸੀ ਫਿਰ ਕਰਾਚੀ ਏਅਰਪੋਰਟ। ਕਰਾਚੀ ਏਅਰਪੋਰਟ ਸਾਡੇ ਜਿੱਥੇ ਅਸੀਂ ਰਹਿੰਦੇ ਹੁੰਦੇ ਸਾਂ ਨਾ ਉਹ ਬਹੁਤ ਨਜ਼ਦੀਕ ਹੈ। ਅੱਜ ਵੀ ਮੇਰੇ ਵਾਲਿਦ ਦਾ ਘਰ ਉੱਥੇ ਹੀ ਬਹੁਤ ਨਜ਼ਦੀਕ ਹੈ, ਅਤੇ ਉਹ ਕਰਾਚੀ ਏਅਰਪੋਰਟ ਵੀ ਹੁੰਦਾ ਸੀ। ਉਸ ਜ਼ਮਾਨੇ 'ਚ ਕਰਾਚੀ ਏਅਰਪੋਰਟ ਐਸਾ ਹੁੰਦਾ ਸੀ ਕਿ ਜਦੋਂ ਮਹਿਮਾਨ ਆਉਂਦੇ ਸਨ, ਜਹਾਜ਼ ਆਉਂਦਾ ਸੀ, ਸਾਡੇ ਤਾਏ ਅੱਬੂ ਅੱਲਾ ਜੰਨਤ ਨਸੀਬ ਕਰੇ, ਅਤੇ ਸਾਡੀ ਤਾਈ ਅੰਮਾ ਉਹ ਮਲੇਸ਼ੀਆ ਤੋਂ ਆਉਂਦੇ ਹੁੰਦੇ ਸਨ, ਜਾਂ ਸਾਡੀ ਖਾਲਾ ਆਉਂਦੇ ਹੁੰਦੇ ਸਨ। ਅਤੇ ਉਹ ਫਿਰ ਜਦੋਂ ਉਹਨਾਂ ਨੇ ਆਉਣਾ, ਖੱਤ ਇੱਕ ਆਉਂਦਾ ਹੁੰਦਾ ਸੀ, ਪੱਤਰ ਆਉਂਦਾ ਹੁੰਦਾ ਸੀ, ਚਿੱਠੀ। ਉਹ ਚਿੱਠੀ ਆਉਂਦੀ ਸੀ, ਉਹ 'ਚ ਪਤਾ ਚੱਲ ਜਾਂਦਾ ਸੀ ਕਿ ਭਾਜੀ, ਮੇਰੇ ਤਾਇਆ ਅੱਬੂ ਦਾ ਨਾਂ ਸੀ ਮੁਹੰਮਦ ਹੁਸੈਨ, ਅਤੇ ਅੱਬੂ ਨੇ ਕਿਹੜਾ ਭਾ ਮੁਹੰਮਦ ਹੁਸੈਨ ਆ ਰਹੇ ਨੇ। ਅਤੇ ਉਹ ਸਾਰੇ ਖਾਨਦਾਨ 'ਚ ਖੁਸ਼ੀ ਦੀ ਲਹਿਰ ਦੌੜ ਜਾਂਦੀ ਸੀ ਉਸ ਜ਼ਮਾਨੇ 'ਚ ਕਿ ਬਈ ਭਰਾ ਆ ਰਿਹਾ ਵੇ ਸਾਡਾ। ਚਾਅ ਚੜ੍ਹ ਜਾਂਦੇ ਸਨ ਭੈਣਾਂ ਨੂੰ ਵੀ ਅਤੇ ਭਰਾ ਨੂੰ ਵੀ। ਉਹ ਜ਼ਮਾਨੇ ਕੈਸੇ ਸਨ, ਮੈਂ ਅੱਜ ਸੋਚ ਰਹੀ ਹਾਂ, ਅਤੇ ਮੇਰਾ ਐਸਾ ਹੋ ਰਿਹਾ ਕਿ ਇੰਨਾ ਚਾਅ ਹੁੰਦਾ ਸੀ ਕਿ ਸਾਡਾ ਕੋਈ ਆਪਣਾ ਆ ਰਿਹਾ। ਅਤੇ ਅੱਬੂ ਨੇ ਫਿਰ ਬਸ ਕਰਨਾ ਕਿ ਭਾ ਨੇ ਆਉਣਾ ਵੀ, ਅਤੇ ਇਹ ਕਰਨਾ, ਭਾ ਨੇ ਆਉਣਾ ਇਹ ਕਰਾਂਗੇ, ਭਾ ਆਏਗਾ ਅਤੇ ਇਹ ਕਰਾਂਗੇ। ਉਹ ਭਾ ਦਾ ਫਿਰ ਇਸ ਤਰ੍ਹਾਂ ਇੰਤਜ਼ਾਰ ਸ਼ੁਰੂ ਹੋ ਜਾਂਦਾ ਸੀ ਨਾ। ਅਤੇ ਉਹ ਫਿਰ ਜਦੋਂ ਜਿੱਦਣ ਤਾਇਆ ਅੱਬੂ ਨੇ ਆਉਣਾ ਹੁੰਦਾ ਸੀ, ਫਿਰ ਅੱਬੂ ਨੇ ਵੀ ਸਾਰੇ ਬੱਚਿਆਂ ਨੂੰ ਕਹਿਣਾ ਚੰਗੀ ਤਰ੍ਹਾਂ ਕੱਪੜੇ ਸ਼ਪੜੇ ਪਾਓ, ਨਹਾਵੋ ਧੋਵੋ, ਤਿਆਰ ਹੋਵੋ, ਤਾਇਆ ਅੱਬੂ ਆ ਰਹੇ ਨੇ ਤੁਹਾਡੇ, ਤਾਈ ਅੰਮਾ ਆ ਰਹੇ ਨੇ। ਅਤੇ ਅਸੀਂ ਬੜੇ ਖੁਸ਼ ਹੁੰਦੇ ਸਾਂ। ਫਿਰ ਅਸੀਂ ਸਾਰਾ ਇੱਜੜ ਜਿਹੜਾ ਵੇ ਨਾ ਉਹਨਾਂ ਨੂੰ ਲੈਣ ਜਾਂਦੇ ਹੁੰਦੇ ਸਾਂ ਏਅਰਪੋਰਟ, ਅਤੇ ਅੱਬੂ ਫਿਰ ਨਾ ਸਾਨੂੰ ਲੈ ਕੇ ਜਾਂਦੇ ਹੁੰਦੇ ਸਨ ਉੱਥੇ ਜਾ ਕੇ ਫਿਰ ਅਸੀਂ ਜਿਹੜਾ ਨਾ ਉਸ ਜ਼ਮਾਨੇ 'ਚ ਕਰਾਚੀ ਏਅਰਪੋਰਟ ਇਸ ਤਰ੍ਹਾਂ ਹੁੰਦਾ ਸੀ ਕਿ ਸਾਦਾ ਜੀ ਜਗ੍ਹਾ ਸੀ। ਇੱਥੋਂ ਲੋਕ ਨਿਕਲਦੇ ਸਨ, ਇੱਕ ਸੀੜੀਆਂ ਚੜ੍ਹ ਕੇ ਛੱਤ 'ਤੇ ਚਲੇ ਜਾਂਦੇ ਸਨ, ਉਸ ਬਿਲਡਿੰਗ ਦੀ ਨਾ ਛੱਤ 'ਤੇ। ਉਹ ਸਾਰੇ ਲੋਕ ਜਾ ਕੇ ਖੜੇ ਹੋ ਜਾਂਦੇ ਸਨ। ਅੱਗੇ ਸਾਰੀ ਜਾਲੀ ਲੱਗੀ ਹੁੰਦੀ ਸੀ ਲੋਹੇ ਦੀ, ਇਸ ਤਰ੍ਹਾਂ ਜਾਲੀ ਟਾਈਪ, ਲੇਕਿਨ ਤੁਹਾਨੂੰ ਸਾਰਾ ਮੰਜ਼ਰ ਨਜ਼ਰ ਆ ਰਿਹਾ ਹੁੰਦਾ ਸੀ। ਅਸੀਂ ਜਾਂਦੇ ਹੀ ਛੱਤ 'ਤੇ ਚੜ੍ਹ ਜਾਂਦੇ, ਸਾਰੇ ਲੋਕ ਚੜ੍ਹੇ ਹੁੰਦੇ ਸਨ। ਉਹ ਕਰਾਚੀ ਐਸਾ ਸੀ ਕਿ ਪੁਰਸਕੂਨ ਕਰਾਚੀ ਦੀਆਂ ਮੈਂ ਗੱਲਾਂ ਤੁਹਾਨੂੰ ਦੱਸ ਰਹੀ ਹਾਂ। ਸਾਰੇ ਲੋਕ ਛੱਤ 'ਤੇ ਜਾ ਕੇ, ਨਾ ਕੋਈ ਚੈਕਿੰਗ, ਨਾ ਕੋਈ ਸਿਕਿਉਰਿਟੀ, ਨਾ ਕੋਈ ਬੰਬ ਧਮਾਕੇ ਦਾ ਖੌਫ, ਨਾ ਕੋਈ ਕੁਛ। ਆਰਾਮ ਦੇ ਨਾਲ ਸਭ ਲੋਕ ਜਿਨ੍ਹਾਂ ਦੇ ਅਜ਼ੀਜ਼ ਆ ਰਹੇ ਹੁੰਦੇ ਸਨ ਉਹ ਚਲੇ ਜਾਂਦੇ ਸਨ ਉੱਪਰ। ਬੇਜਾ ਲੋਕ ਨਹੀਂ ਜਾਂਦੇ ਸਨ, ਜੇ ਤਾਂ ਕੋਈ ਆਉਂਦਾ ਹੁੰਦਾ ਸੀ ਨਾ ਉਦੋਂ ਹੀ ਫਿਰ ਲੋਕ ਲੈਣ ਜਾਂਦੇ ਸਨ। ਅਤੇ ਅਸੀਂ ਵੀ ਜਾ ਕੇ ਖੜੇ ਹੋ ਜਾਣਾ। ਉਹ ਫਿਰ ਜਹਾਜ਼ ਨੇ ਐਸਾ ਕਰਕੇ ਉਤਰਨਾ, ਐਸਾ ਕਰਕੇ ਅਸੀਂ ਅੱਬੂ ਨੇ ਕਹਿਣਾ ਬਸ ਆ ਗਿਆ ਜਹਾਜ਼, ਇਹ ਜਹਾਜ਼ ਜੇ ਬਈ
ਅੱਬੂ ਨੇ ਟਾਈਮ ਨੋਟ ਕੀਤਾ ਹੁੰਦਾ ਸੀ। ਉਹ ਜਹਾਜ਼ ਲੈਂਡ ਕਰਦਾ ਸੀ, ਉਹ ਫਿਰ ਜਹਾਜ਼ ਦਾ ਕੀ ਕਹਿੰਦੇ ਨੇ ਸੀੜੀ ਆਉਂਦੀ ਸੀ, ਇੱਕ ਐਸਾ ਕਰਕੇ ਸੀੜੀ ਆਉਂਦੀ ਸੀ। ਅੱਜ ਕੱਲ੍ਹ ਤਾਂ ਬੜੇ ਅੱਛੇ ਏਅਰਪੋਰਟਸ ਇਸ ਤਰ੍ਹਾਂ ਬਣ ਗਏ ਨੇ ਕਿ ਅੰਦਰੋਂ ਅੰਦਰ ਹੀ ਤੁਹਾਨੂੰ ਪੂਰੇ ਕਰਾਚੀ ਏਅਰਪੋਰਟ 'ਚ ਵੀ ਇਸ ਤਰ੍ਹਾਂ ਹੋ ਗਿਆ ਕਿ ਉਹ ਇੱਕ ਕੈਬਨ ਦੇ ਅੱਗੇ ਗੇਟ ਲੱਗ ਜਾਂਦਾ, ਫਿਰ ਉੱਥੋਂ ਤੁਸੀਂ ਬਾਹਰ ਆ ਜਾਂਦੇ ਹੋ। ਲੇਕਿਨ ਪਹਿਲੇ ਜ਼ਮਾਨੇ 'ਚ ਇਸ ਤਰ੍ਹਾਂ ਨਹੀਂ ਸੀ, ਇਸ ਤਰ੍ਹਾਂ ਸੀੜੀ, ਫਿਰ ਉਹ ਸੀੜੀ ਵਾਲਾ ਘੜੀਸ ਕੇ ਸੀੜੀ ਲੈ ਕੇ ਜਾਂਦਾ ਸੀ, ਇੱਕ ਗੱਡੀ ਜੀ ਹੁੰਦੀ ਸੀ। ਅਸੀਂ ਕਹਿਣਾ ਛੇਤੀ ਲੱਗੇ, ਛੇਤੀ ਅੱਲਾ ਛੇਤੀ ਲਾ ਦੇਵੇ। ਫਿਰ ਉਹ ਸੀੜੀ ਲੱਗਦੀ ਸੀ, ਫਿਰ ਪਤਾ ਨਹੀਂ ਕਿਸ ਤਰ੍ਹਾਂ ਉਹਨਾਂ ਨੂੰ ਇਤਲਾਹ ਹੁੰਦੀ ਸੀ ਵੀ ਜਹਾਜ਼ ਦਾ ਇਸ ਤਰ੍ਹਾਂ ਕਰਕੇ ਨਾ ਬਾਹਰ ਨੂੰ ਦਰਵਾਜ਼ਾ ਖੁੱਲ੍ਹਦਾ ਸੀ। ਓਏ ਹੋਏ ਦਰਵਾਜ਼ਾ ਖੋਲ੍ਹਣਾ ਅਤੇ ਉਹ ਜਿਹੜੀ ਸੀੜੀ ਤੋਂ ਫਿਰ ਬਾਈ ਬਸ, ਅਤੇ ਬਸ ਫਿਰ ਸਾਰੇ ਮੁਸਾਫਿਰ ਉਤਰਨੇ ਸ਼ੁਰੂ ਹੁੰਦੇ ਸਨ ਅਤੇ ਅਸੀਂ ਦੇਖਦੇ ਸਾਂ ਵੀ ਇਹਦੇ ਵਿੱਚੋਂ ਸਾਡੇ ਤਾਇਆ ਅੱਬੂ ਕਿਹੜੇ ਨੇ। ਅਤੇ ਉਹ ਅਸੀਂ ਦੇਖ ਰਹੇ ਸਾਂ, ਇੰਨਾ ਤਜੱਸੁਸ ਹੁੰਦਾ ਸੀ, ਲੋਕ ਉਤਰੀ ਆਉਂਦੇ ਸਨ ਔਰ ਜਿਹੜੇ ਖੜ੍ਹੇ ਹੁੰਦੇ ਸਨ ਉਹਨਾਂ ਦਾ ਇਸ਼ਤਿਆਕ ਦੇਖਣ ਵਾਲਾ ਹੁੰਦਾ ਸੀ ਕਿ ਬਈ ਅਸੀਂ ਆਪਣੇ ਪਿਆਰਿਆਂ ਨੂੰ ਹੁਣ ਦੇਖ ਲਈਏ। ਫਿਰ ਜਦੋਂ ਤਾਇਆ ਅੱਬੂ ਨਜ਼ਰ ਆ ਜਾਣੇ, ਤਾਈ ਅੰਮਾ ਅੱਬੂ ਨੂੰ ਕਹਿਣਾ ਉਹ ਭਾ ਮੁਹੰਮਦ ਸੈਨ ਨਜ਼ਰ ਆ ਗਿਆ, ਉਹ ਦੇਖੋ ਤਾਇਆ ਅੱਬੂ ਤੁਹਾਡੇ। ਅਸੀਂ ਕਹਿਣਾ ਕਿੱਥੇ ਅੱਬੂ ਜੀ? ਅੱਬੂ ਜੀ ਕਹਿਣਾ ਉਹ ਦੇਖੋ, ਅੱਬੂ ਦੇ ਕੱਪੜਿਆਂ ਦਾ ਕਲਰ ਉਹਨਾਂ ਦਾ ਦੱਸਣਾ। ਅਸੀਂ ਨੇ ਬੇਵਕੂਫ ਹੋਣੇ ਸਨ, ਸਾਨੂੰ ਆਪਣੇ ਤਾਇਆ ਅੱਬੂ ਵੀ ਪਤਾ ਨਹੀਂ ਚੱਲਦੇ ਹੁੰਦੇ ਸਨ ਦੂਰੋਂ। ਬਸ ਐਵੇਂ ਕਿ ਜਿਵੇਂ ਅੱਬੂ ਨੇ ਨਿਸ਼ਾਨਦੇਹੀ ਕਰ ਦੇਣੀ ਕਿ ਵੀ ਫਲਾਣੇ ਰੰਗ ਦੇ ਤੁਹਾਡੇ ਤਾਏ ਨੇ ਕੱਪੜੇ ਪਾਏ ਨੇ, ਤਾਈ ਅੰਮਾ ਨੇ ਇਸ ਕੱਪੜੇ, ਬਸ ਫਿਰ ਅਸੀਂ ਉਹ ਨਜ਼ਰਾਂ ਉੱਥੇ ਜਮਾ ਦੇਣੀਆਂ ਕਿ ਬਈ, ਅਤੇ ਉਹ ਨਿਗਾਹਾਂ ਜਿਹੜੀਆਂ ਨਾ ਫਿਰ ਉੱਥੇ ਅਟਕ ਜਾਂਦੀਆਂ ਸਨ। निगाहें मिला कर बदल जाने वाले, मुझे तुझसे कोई शिकायत नहीं है। ये दुनिया बड़ी संग दिल है, यहाँ पर किसी को किसी से मोहब्बत नहीं है। निगाहें मिला कर बदल जाने वाले, मुझे तुझसे कोई शिकायत नहीं है। तो लो भैया गाना पता नहीं मेरे कितों याद आ गया है, ऐसा क्लिक होया मैं फटाफट तुहाडे लई गा दिता। फिर ताया अब्बू नज़र आ जाते सन तो असी फिर बड़े खुश हो जाते सन। फिर वो भी जहाज़ की सीढ़ियाँ उतर के जो करीब आते सन, फिर सारे लोग अपने अपने रिश्तेदारों को हाथ लाते सन। असी भी जोशो खरोश के नाल हाथ ला रहे होंगे सन कि असी पिछे ना रह जाइए। तो इस तरह फिर जो उन्होंने इमारत के अंदर लोगों ने दाखिल हो जाना, फिर दौड़ा लगदियां सन, चल छेती छेती उतरो बई हुण बाहर निकलण वाले ने। तो जल्दी जल्दी उतर के असी फिर बाहर जाके उन्होंने इस्तकबाल लई खड़े हो जाते सन। फिर लोग हार भी लैके आते सन अपने प्यारिਆਂ वास्ते, हार नहीं भी ना तो बस वो जड़ियाँ जफ्फियाँ पैंदियां सन, जड़े मिलते सन, जड़े एक दूसरे का मूँह चुमना और जड़ा एक दूसरे के नाल बस वारिश सदके हो जाते सन कि बड़ा अच्छा मंजर होंदा सी। मैं अज तक वो मंजर भुली नहीं है। फिर बस भी घर जाते सा, फिर ताया अब्बू ने सारे बच्चों को प्यार करना, झोलियां च बिठाना, तो फिर वो की कहते हैं वो बड़ा अच्छा मंजर होंदा सी। खाना चंगा जिहा पकना भी ऐसा लगता सी कि ईद आ गई, भरा नहीं आया, कोई ईद आ गई, कोई त्यौहार आ गया। फुफ्फो भी मेरे बच्चे सारे अपने अपने चंगे कपड़े पा के अच्छी अपनी घनी शोशा करनी मेहमानों के सामने, है नहीं कि तरक्के तुरक्के तुम नज़र आवो तो कपड़े शपड़े वर्दियाँ अपनी पा पू के ना असी गुत्ता शुत्ता करके तो सुरमे शुरमे पा के खड़े होंगे सन। सारे बच्चे बड़े खुश होंगे सन क्योंकि उन्होंने पेरेंट्स बड़े खुश होंगे सन। सानू भी बस एक अनोखी खुशी मिलती होंगी सी। इस तरह कराची एयरपोर्ट भी बड़ा सादा सी कि कराची एयरपोर्ट बस यह इलाका जड़ा ना, असी बाकी इलाकों के ना सुने सन, बंस रोड तो फलाना ये, पर असी कदी नहीं किते गए सन। कायदे आजम के मज़ार, बस वो कायदे आजम का मज़ार है, अज भी लोग अज तो बहुत रश होंदा, लोग जाते हैं, पर उस जमाने में फिर बहुत घट, क्योंकि सवारी नहीं सी ना, इन्नी सवारी नहीं होंदी सी, लोगों को बड़ा मुश्किलात होंदियां सन। अच्छे अच्छे सिनेमा कराची में सब कुछ, उस टाइम जड़ा कराची का रेलवे स्टेशनों पर रश होंदा सी। और सब तो बड़ी गल, कोई बगैर टिकट के सफ़र नहीं करता सी। सब तो उन्होंने जमानिया की अच्छी गल ईमानदारी इन्नी सी, अगर कोई टिकट गाड़ी आ गई है और टिकट लैके ले बगैर कोई चढ़ गया वे फटाफट, क्यों गड्डी ना निकल जाए, क्योंकि टिकट की खिड़की बंद हो जाती सी ट्रेन आने तो पहलों लोग लै लेंदे सन। ट्रेन आ गई है तो फिर नहीं, अगर टाइम नहीं है चढ़ गए तुसी, पर अगले स्टेशन से उतर के जिते ही मलीर हाल्ट अगला स्टेशन आता सी, जो असीं उत्थे आने सन, जिहदे कोल टिकट नहीं होंदी सी फटाफट उतर के जाके सामने टिकट घर सी, उतों टिकट लैके आ जाता हुंदा सी। इन्नी ईमानदारी सी लोकां विच, कोई चैकर नहीं आता सी, कुछ नहीं, लेकिन लोग मुखलिस सन, ईमानदारी लोगों ते खत्म सी।
ਸਾਡੇ ਅੱਬੂ ਜ਼ਿਆਦਾਤਰ ਜਿਹੜੇ ਜੌਬਸ ਵਾਲੇ ਨੇ ਉਹਨਾਂ ਦਾ ਇੱਕ ਪਾਸ ਬਣ ਜਾਂਦਾ ਹੁੰਦਾ ਸੀ, ਇੱਕ ਮਹੀਨੇ ਦਾ ਬਣ ਜਾਂਦਾ ਸੀ ਕਾਰਡ, ਕਿ ਤੁਸੀਂ ਮਹੀਨੇ ਦਾ ਥੋੜ੍ਹੇ ਰਿਆਇਤੀ ਵੀ ਮਿਲ ਜਾਂਦੇ ਸਨ, ਪੂਰਾ ਮਹੀਨਾ ਉਹ ਕਾਰਡ ਚੱਲਦਾ ਸੀ। ਤੇ ਸਾਡੇ ਅੱਬੂ ਹਰ ਮਹੀਨੇ, ਜ਼ਿਆਦਾਤਰ ਮੇਰੇ ਫੁੱਫਾ ਜੀ ਵੀ ਜਾਂਦੇ ਸਨ, ਸਾਰੇ ਮਹੀਨੇ ਦਾ ਹੀ ਕਾਰਡ ਬਣਵਾਉਂਦੇ ਸਨ। ਮਰਦ ਜਿਹੜੇ ਨਾ ਉਹ ਆਪਣਾ ਮਹੀਨੇ ਦਾ ਕਾਰਡ ਬਣਵਾਉਂਦੇ ਸਨ। ਬੱਚਿਆਂ ਨੇ, ਫੈਮਿਲੀ ਨੇ ਕਦੇ ਨਾਲ ਜਾਣਾ ਫਿਰ ਉਹਨਾਂ ਦੀ ਟਿਕਟਾਂ ਲੈ ਲਈਆਂ ਜਾਂਦੀਆਂ ਸਨ ਜਿਸ ਦਿਨ ਉਹਨਾਂ ਨੇ ਜਾਣਾ ਹੁੰਦਾ ਸੀ। ਤੇ ਇਸ ਤਰ੍ਹਾਂ ਕੋਈ ਬਿਲਾ ਟਿਕਟ ਸਫ਼ਰ ਨਹੀਂ ਕਰਦਾ ਸੀ, ਔਰ ਟਿਕਟ ਲੈਣਾ ਲੋਕ ਭੁੱਲਦੇ ਨਹੀਂ ਸਨ। ਤੇ ਇਸ ਤਰ੍ਹਾਂ ਬੜਾ ਉਹ ਚੰਗਾ ਜ਼ਮਾਨਾ ਸੀ ਕਿ ਬਹੁਤ ਜ਼ਿਆਦਾ ਅਸੀਂ ਕਰਾਚੀ 'ਚ ਉਸ ਵੇਲੇ ਘੁੰਮੇ ਫਿਰੇ ਨਹੀਂ ਆ, ਲੇਕਿਨ ਜਿੰਨਾ ਕੁ ਅਸੀਂ ਘੁੰਮੇ ਫਿਰੇ ਨਾ ਅੱਜ ਵੀ ਯਾਦਾਂ ਵਿੱਚ। ਮੈਂ ਪਿਛਲੀ ਦਫਾ ਜਦੋਂ ਕਰਾਚੀ ਗਈ, ਮੈਂ ਫਿਰ ਭਾਈ ਨੂੰ ਕਿਹਾ, ਮੈਂ ਕਿਹਾ ਮੈਂ ਜਾਣਾ ਵੇ, ਥੋੜ੍ਹਾ ਜਿਹਾ ਮੈਂ ਉਹ ਇਲਾਕਾ ਦੇਖਣਾ। ਲੇਕਿਨ ਹੁਣ ਕਰਾਚੀ ਬਹੁਤ ਬਦਲ ਗਿਆ, ਇੱਕ ਤਾਂ ਬੇਹੰਗਮ ਟ੍ਰੈਫਿਕ, ਔਰ ਦੂਸਰੇ ਪਤਾ ਨਹੀਂ ਕੀ ਕੁਛ ਬਣ ਗਿਆ ਉਹਨਾਂ ਜਗ੍ਹਾ 'ਤੇ, ਨਵੀਂ ਨਵੀਂ ਬਿਲਡਿੰਗਸ, ਨਵੀਂ ਨਵੀਂ ਚੀਜ਼ਾਂ ਆ ਗਈਆਂ ਨੇ ਕਿ ਮੈਂ ਹੈਰਾਨ ਹੋ ਰਹੀ ਸਾਂ ਕਿ ਇਹ ਤਾਂ ਉਹ ਨਹੀਂ ਹੈ। ਲੇਕਿਨ ਮੇਰੇ ਹਾਫਸਿਆਂ 'ਚ ਜਿਹੜਾ ਕਰਾਚੀ ਹੈ ਨਾ ਉਹ ਅੱਜ ਵੀ ਉਹੀ ਹੈ, ਜਿਹੜਾ ਪੁਰਸਕੂਨ ਜਿਹਾ ਕਰਾਚੀ, ਜਿਹਨੂੰ ਵਾਕਈ ਰੋਸ਼ਨੀਆਂ ਦਾ ਸ਼ਹਿਰ ਕਿਹਾ ਜਾਂਦਾ ਸੀ। ਔਰ ਸਭ ਤੋਂ ਬੜੀ ਖੂਬੀ ਇਹ ਸੀ ਕਿ ਲੋਕ ਬੜੇ ਪਿਆਰ ਮੁਹੱਬਤ ਨਾਲ ਰਹਿੰਦੇ ਸਨ। ਅਸੀਂ ਆਪਣਾ ਜਿਹੜਾ ਟਾਈਮ ਗੁਜ਼ਾਰਿਆ ਬਚਪਨ ਦਾ, ਬਹੁਤ ਅੱਛਾ ਸਾਡਾ ਛੋਟਾ ਜਿਹਾ ਮਹੱਲਾ ਸੀ, ਸਾਦੇ ਸਾਦੇ ਜਿਹੇ ਲੋਕ ਸਨ, ਔਰ ਲੇਕਿਨ ਪਿਆਰ ਮੁਹੱਬਤਾਂ ਵਾਲੇ ਜ਼ਮਾਨੇ ਸਨ। ਉਹ ਮੈਨੂੰ ਫਿਰ ਯਾਦ ਆਉਂਦਾ ਨਾ, ਤੇ ਮੇਰੇ 'ਚ ਉਦਾਸੀ ਵੀ ਤਾਰੀ ਹੋ ਜਾਂਦੀ ਹੈ। ਉਹ ਜਿਵੇਂ ਇਰਨਾ ਨੇ ਕਿਹਾ ਕਿ ਵੀ ਹੁਣ ਉਹ ਘਰ ਹੀ ਨਹੀਂ, ਹੁਣ ਉੱਥੇ ਕੁਝ ਹੋਰ ਬਣ ਗਿਆ, ਭਰਾ ਉਹ ਘਰ ਵੇਚ ਕੇ ਚਲੇ ਗਏ ਨੇ, ਤੇ ਮੈਂ ਵੀ ਇਸ ਤਰ੍ਹਾਂ। ਉਹ ਚੀਜ਼ਾਂ ਤਾਂ ਹੁਣ ਰਹੀਆਂ ਨਹੀਂ ਨੇ ਨਾ ਕਿ ਜਿਹੜੇ ਤੁਹਾਡੇ ਨਾਲ ਜੁੜੀਆਂ ਹੋਣ। ਔਰ ਸਭ ਤੋਂ ਬੜੀ ਗੱਲ, ਅਸੀਂ ਕਬਰਸਤਾਨ ਬਹੁਤ ਜਾਂਦੇ ਹੁੰਦੇ ਸਾਂ। ਸਾਡੇ ਅੱਬੂ ਨੇ ਛੁੱਟੀ ਵਾਲਾ ਦਿਨ, ਕੋਈ ਛੁੱਟੀ ਸਾਡੀ ਜ਼ਿੰਦਗੀ 'ਚ ਐਸੀ ਨਹੀਂ ਕਿ ਛੁੱਟੀ, ਇਤਵਾਰ ਦੀ ਉਦੋਂ ਛੁੱਟੀ ਹੁੰਦੀ ਸੀ ਕਿ ਕੋਈ ਛੁੱਟੀ ਹੋਵੇ ਔਰ ਅਸੀਂ ਕਬਰਸਤਾਨ ਨਾ ਗਏ ਹੋਈ, ਹੋ ਹੀ ਨਹੀਂ ਸਕਦਾ। ਕਿ ਸਾਡੇ ਅੱਬੂ ਨੇ ਸਾਨੂੰ ਝਾੜੂ ਫੜਨਾ, ਡੋਲ ਫੜਨਾ, ਡਾਲਡਾ ਦੇ ਡੱਬੇ ਕੱਟ ਕੇ ਸਭ ਲਾ ਕੇ ਬਣਾਇਆ ਹੁੰਦਾ ਸੀ ਨਹਾਉਣ ਵਾਸਤੇ, ਜਿਹੜੇ ਲੋਕ ਬਣਾਉਂਦੇ ਸਨ ਸਰਦੀਆਂ, ਉਹ ਵਾਲਾ ਡੋਲ ਫੜਨਾ, ਝਾੜੂ ਫੜਨਾ, ਤੇ ਪੈਦਲ, ਮੇਰਾ ਖਿਆਲ 1 ਮੀਲ ਤੋਂ ਵੀ ਜ਼ਿਆਦਾ ਫਾਸਲਾ ਸੀ, ਤੇ ਉਹ ਅਸੀਂ ਪੈਦਲ ਜਾਂਦੇ ਹੁੰਦੇ ਸਾਂ। ਫਿਰ ਅੱਬੂ ਨੇ ਸਵੇਰੇ ਸਵੇਰੇ ਉੱਠ ਕੇ, ਅੱਬੂ ਨੇ ਕਹਿਣਾ ਨਾਸ਼ਤਾ ਆ ਕੇ ਕਰਨਾ, ਸਵੇਰੇ ਠੰਡੇ ਠੰਡੇ ਹੋ ਕੇ ਆ ਜਾਈਏ। ਤੇ ਉੱਥੇ ਸਾਡੀ ਸਾਰੀ ਕਬਰਾਂ ਸਨ, ਅੱਬੂ ਨੇ ਸਾਨੂੰ ਨਾਲ ਲੈ ਕੇ ਜਾਣਾ, ਔਰ ਅਸੀਂ ਬੜੀ ਖੁਸ਼ੀ ਜਾਂਦੇ ਹੁੰਦੇ ਸਾਂ ਕਬਰਸਤਾਨ। ਤੇ ਜਾ ਕੇ ਅੱਬੂ ਨੇ ਆਪਣੇ ਹੱਥਾਂ ਨਾਲ ਕਬਰਾਂ 'ਤੇ ਝਾੜੂ ਫੇਰਨਾ। ਫਿਰ ਉੱਥੇ ਇੱਕ ਨਲਕਾ ਸੀ, ਹੈਂਡ ਪੰਪ, ਉੱਥੇ ਫਿਰ ਅਸੀਂ ਪਾਣੀ ਭਰ ਕੇ ਲੈ ਕੇ ਆਉਣਾ। ਫਿਰ ਅੱਬੂ ਨੇ ਸਾਰੀ ਕਬਰਾਂ 'ਤੇ ਛਿੜਕਾਓ ਕਰਨਾ। ਜਿਹੜੇ ਰਾਤ ਨੂੰ ਫੁੱਲ ਲਿਆ ਕੇ ਰੱਖੇ ਹੁੰਦੇ ਸਨ ਅਖਬਾਰ ਦੇ ਕਾਗਜ਼ ਵਿੱਚ, ਉੱਥੇ ਅੱਬੂ ਨੇ ਤਰੋਂਕਾ ਮਾਰ ਦੇਣਾ ਕਿ ਉਹ ਬਾਸੀ ਨਾ ਹੋ ਜਾਣ ਸੁਬਾਹ ਤੱਕ। ਫਿਰ ਉਹ ਅੱਬੂ ਨੇ ਸਾਰੇ ਕਬਰਾਂ 'ਤੇ ਫੁੱਲ ਪਾਣੇ, ਤੇ ਨਾਲ ਨਾਲ ਸਾਨੂੰ ਵੀ ਕਹਿਣਾ ਕਿ ਲਓ ਥੋੜ੍ਹੇ ਥੋੜ੍ਹੇ ਤੁਸੀਂ ਵੀ ਫੁੱਲ ਪਾਓ, ਕੋਨੇ ਸਾਫ਼ ਕਰਨੇ, ਪੱਤੇ ਸਾਫ਼ ਕਰਨੇ। ਉਹ ਸਾਰੇ ਉਸ ਜਦੋਂ ਤੱਕ ਸਾਡੇ ਅੱਬੂ ਹਯਾਤ ਰਹੇ ਨਾ, ਉਹਨਾਂ ਦੀ ਇੱਕ ਖਾਸ ਇੱਕ ਆਦਤ ਸੀ, ਜਾਂ ਉਹਨਾਂ ਦਾ ਕਹਿ ਲਓ ਲਗਾਓ ਸੀ, ਜਾਂ ਜਾਣ ਵਾਲੇ ਇੰਨੀ ਉਹਨਾਂ ਦੀਆਂ ਯਾਦਾਂ ਸਨ ਕਿ ਹਰ ਹਫਤੇ ਜਾਂਦੇ ਹੁੰਦੇ ਸਨ। ਮੇਰੀ ਸ਼ਾਦੀ ਵੀ ਹੋ ਗਈ, ਮੈਂ ਚਲੀ ਗਈ ਉੱਥੋਂ, ਫਿਰ ਮੇਰੇ ਭੈਣਾਂ ਜਾਂ ਕੋਈ ਜਾ ਰਿਹਾ ਛੋਟੇ ਬੱਚਿਆਂ 'ਚ, ਬਹੁਤ ਬੜੇ ਹੋ ਕੇ ਇੰਨਾ ਨਹੀਂ ਸੀ, ਛੋਟੇ ਹੁੰਦੇ ਸਨ, ਅੱਬੂ ਨੇ ਬਹੁਤ ਰੱਖਿਆ। ਤੇ ਉਹ ਫਿਰ ਆਪਣੇ ਬਜ਼ੁਰਗਾਂ ਦੀਆਂ ਕਬਰਾਂ 'ਤੇ ਜਾਣਾ, ਉਹਨਾਂ ਨੂੰ ਸਾਫ਼ ਕਰਨਾ ਮੇਰੇ ਅੱਬੂ ਦਾ ਮਾਮੂਲ ਰਿਹਾ। ਤੇ ਅੱਜ ਹੁਣ ਅਸੀਂ ਕਦੀ ਜਾਂਦੇ ਹਾਂ ਉੱਥੇ ਆਪਣੇ ਸਾਰੇ ਪਿਆਰਿਆਂ ਨੂੰ ਉੱਥੇ ਦੇਖਦੇ ਹਾਂ, ਜਿਹੜੇ ਸਾਡੇ ਇੰਨੇ ਪਿਆਰੇ ਸਨ, ਸਾਰੇ ਉਸ ਜਗ੍ਹਾ 'ਤੇ ਜਾ ਕੇ ਜਿੱਥੇ ਕਦੀ ਮੇਰੇ ਅੱਬੂ ਝਾੜੂ ਫੇਰਦੇ ਹੁੰਦੇ ਸਨ। ਅੱਜ ਉਹ ਖੁਦ ਉਸ ਮਿੱਟੀ ਦੇ ਥੱਲੇ ਪਏ ਨੇ, ਔਰ ਸਾਡੀ ਫੈਮਿਲੀ, ਮੇਰੀ ਮਾਂ ਵੀ ਉੱਥੇ ਨੇ, ਬਿਲਕੁਲ ਮੇਰੇ ਅੱਬੂ ਦੇ ਕਦਮਾਂ ਵਿੱਚ ਮੇਰੀ ਮਾਂ ਨੂੰ ਜਗ੍ਹਾ ਮਿਲੀ। ਲੇਕਿਨ ਉਹ ਚੀਜ਼ਾਂ ਐਸੀਆਂ ਨੇ ਜੋ ਦਿਮਾਗ 'ਚ ਚਿਪਕ ਜਾਂਦੀਆਂ ਨੇ ਕਿ ਤੁਸੀਂ ਉਹਨਾਂ ਹਾਫਸਿਆਂ 'ਚ ਉਹਨਾਂ ਚੀਜ਼ਾਂ ਨੂੰ ਕੱਢ ਨਹੀਂ ਸਕਦੇ। ਤੇ ਬਸ ਇਹ ਕਰਾਚੀ, ਇਹ ਸ਼ਹਿਰ ਸੀ, ਇਹ ਮੇਰੀ ਕਰਾਚੀ। ਬਹੁਤ ਵੀ ਬਹੁਤ ਛੋਟੀਆਂ ਯਾਦਾਂ ਤੇ ਬਹੁਤ ਸਾਰੀਆਂ ਨੇ, ਪਰ ਇਹ ਵੀ ਕਿ ਬਸ ਇੰਨਾ ਕਿਸੇ ਸਾਡੇ ਵਾਸਤੇ ਕਰਾਚੀ। ਬਹੁਤ ਦੂਰੋਂ ਦੂਰੋਂ ਲੋਕ ਘੁੰਮਣ ਆਉਂਦੇ ਸਨ, ਬਹੁਤ ਦੂਰੋਂ ਦੂਰੋਂ ਲੋਕ ਸੈਰਾਂ ਕਰਨ ਆਉਂਦੇ ਸਨ। ਉਸ ਜ਼ਮਾਨੇ 'ਚ ਵੀ ਲੋਕ ਆ ਕੇ ਸਮੁੰਦਰ ਦੇਖਦੇ ਸਨ, ਸਭ ਕੁਝ। ਕਰਾਚੀ ਬਹੁਤ ਬੜਾ ਸਿਟੀ, ਪਰ ਅਸੀਂ ਜਿੰਨਾ ਕੁ ਦੇਖਿਆ, ਜਿੰਨਾ ਕਿ ਸਾਡੇ ਪੈਰੈਂਟਸ ਨੇ ਸਾਨੂੰ, ਬਸ ਉਹੀ ਸਾਡੇ ਹਾਫਸਿਆਂ ਵਿੱਚ ਮਹਿਫੂਜ਼ ਹੋ ਗਿਆ ਵੇ। ਪਰ ਹੁਣ ਉਹ ਕਰਾਚੀ ਨਹੀਂ ਰਿਹਾ। ਹੁਣ ਬੇਹੰਗਮ ਟ੍ਰੈਫਿਕ ਹੈ, ਔਰ ਹਰ ਪਾਸੇ ਛੀਨਾ ਛਪਟੀ, ਤੇ ਬੜਾ ਅਜੀਬ ਲੱਗਦਾ ਵੇ। ਕਿੱਥੇ ਪੁਰਸਕੂਨ ਸਨ ਕਿ ਛੋਟੀਆਂ ਛੋਟੀਆਂ ਦੀਵਾਰਾਂ, ਕਦੀ ਕੋਈ ਕੋਈ ਅੰਦਰ ਟੱਪਦਾ ਨਹੀਂ ਸੀ। ਉਹ ਛੋਟੇ ਛੋਟੇ ਲੱਕੜਾਂ ਦੇ ਦਰਵਾਜ਼ੇ, ਇੱਕ ਕੁੰਡੀ ਲੱਗੀ ਹੁੰਦੀ ਸੀ ਚੇਨ ਵਾਲੀ, ਤੇ ਕੋਈ ਉਹ ਦਰਵਾਜ਼ੇ ਤੋੜਦਾ ਨਹੀਂ ਸੀ। ਤੇ ਹੁਣ ਜਿਹੜਾ ਵੀ ਦਰਵਾਜ਼ੇ ਵੀ ਬੰਦ ਕਰੋ ਤੇ ਇੰਨਾ ਡਰ ਔਰ ਖੌਫ ਹੋ ਗਿਆ ਵੇ। ਤੇ ਮੈਂ ਬਹੁਤ ਜ਼ਿਆਦਾ ਜ਼ਮਾਨਾ ਜਿਹੜਾ ਵਾ ਨਾ ਬਦਲ ਗਿਆ ਵੇ। ਤੇ ਚਲੋ ਜੀ, ਹੁਣ ਮੈਨੂੰ ਦਵੋ ਇਜਾਜ਼ਤ। ਅੱਜ ਤੇ ਅਸੀਂ ਕੁਛ ਹੱਸੇ ਵੀ, ਲੇਕਿਨ ਜ਼ਿਆਦਾ ਮੇਰੇ ਮੂਡ 'ਤੇ ਜਿਹੜਾ ਨਾ
ਅੱਜ ਇੱਕ ਉਤਾਰ ਹੀ ਰਿਹਾ, ਕਿਉਂਕਿ ਕੱਲ੍ਹ ਭਾਈ ਨਾਲ ਗੱਲ ਹੋਈ ਨਾ, ਤੇ ਉਹ ਫਿਰ ਮੈਂ ਉੱਥੇ ਕਰਾਚੀ ਉਹ ਆਪਣੇ ਉਸੀ ਪੁਰਾਣੇ ਗੱਲਾਂ ਕਰਨ ਲੱਗ ਗਈ। ਤੇ ਉਹ ਇੱਕ ਉਦਾਸੀ ਮੇਰੇ ਅੰਦਰ ਹਲੇ ਮੌਜੂਦ ਹੈ, ਹਲੇ ਉਹ ਨਿਕਲੀ ਨਹੀਂ। ਤੇ ਮੈਂ ਇਸੇ ਲਈ ਅੱਜ ਆਪਣੇ ਸ਼ਹਿਰ ਦੇ ਹਵਾਲੇ ਨਾਲ ਗੱਲ ਕੀਤੀ ਕਿ ਕਿੰਨੇ ਸੋਹਣੇ ਉਹ ਟਾਈਮ ਸਨ। ਉਹ ਟਾਈਮ ਹੀ ਬੜੇ ਸੋਹਣੇ ਸਨ, ਉਹ ਟਾਈਮ ਹੀ ਬੜੇ ਚੰਗੇ ਸਨ। ਕਿੱਥੇ ਗਈਆਂ ਪਿੰਡ ਦੀਆਂ ਟਾਲੀਆਂ ਤੇ ਬੇਰੀਆਂ, ਕਿੱਥੇ ਸਾਡੇ ਪਿੱਪਲਾਂ ਦੀ ਛਾਂ ਗਈ। ਕਿੱਥੇ ਗਈਆਂ ਪਿੰਡ ਦੀਆਂ ਟਾਲੀਆਂ ਤੇ ਬੇਰੀਆਂ, ਕਿੱਥੇ ਸਾਡੇ ਪਿੱਪਲਾਂ ਦੀ ਛਾਂ ਗਈ। ਤੇ ਕਿੱਥੇ ਸਾਡੇ ਪਿੱਪਲਾਂ ਦੀ ਛਾਂ ਗਈ। ਤੇ ਚਲੋ ਜੀ ਸਾਡੀ ਯਖਣੀ ਹੋਏ 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 ਪੱਕ ਪੱਕ ਕੇ ਪਾਗਲ ਹੋ ਗਈ ਜਿਵੇਂ। ਲੋ ਬਈ ਇਹ ਯਖਣੀ ਸਾਡੀ ਬਿਲਕੁਲ ਰੈਡੀ ਹੈ। ਤੇ ਅਸੀਂ ਹੁਣ ਇੱਥੋਂ ਥੋੜ੍ਹਾ ਜਿਹਾ ਸਮੇਟੀ ਕਰਾਂਗੇ। ਜਿਹੜੇ ਡੱਬੇ ਸ਼ੱਬੇ ਖਾਲੀ ਹੋਏ ਨੇ ਨਾ, ਇਹ ਸਾਰੇ ਮੈਂ ਧੋਵਾਂਗੀ। ਤੇ ਇਹ ਮੈਂ ਆਪਣੇ ਚਾਵਲ ਥੋੜ੍ਹੇ ਜਿਹੇ ਭਿਓ ਦੇਵਾਂਗੀ। ਖਾਣ ਤੋਂ ਅੱਧਾ ਘੰਟਾ ਪਹਿਲਾਂ ਫਿਰ ਮੈਂ ਚਾਵਲਾਂ ਨੂੰ ਵੀ ਭਿਓ ਦੇਵਾਂਗੀ। ਤੇ ਬਾਕੀ ਫਿਰ ਜਿਹੜਾ ਥੋੜ੍ਹਾ ਬਹੁਤ ਮੇਰਾ ਸਮੇਟੀ ਦਾ ਰਹਿ ਗਿਆ ਵੀ ਨਾ, ਤੇ ਉਹ ਮੈਂ ਕਰਾਂਗੀ। ਤੇ ਫਿਰ ਮਿਲਨੇ ਆ ਇੱਕ ਨਵੀਂ ਗੱਲ ਦੇ ਨਾਲ, ਨਵੀਂ ਯਾਦ ਦੇ ਨਾਲ। ਤੁਸੀਂ ਕੀ ਕਹਿੰਦੇ ਨੇ, ਕਰਾਚੀ ਸ਼ਹਿਰ ਦੇ ਹਵਾਲੇ ਦੇ ਨਾਲ। ਅਗਰ ਤੁਸੀਂ ਕਦੀ ਗਏ ਹੋਵੋ ਜਾਂ ਤੁਹਾਨੂੰ ਕਰਾਚੀ ਦੀ ਕੋਈ ਐਸੀ ਗੱਲ ਹੋਵੇ ਜਿਹੜਾ ਮੈਂ ਨਾ ਯਾਦ ਆਈ ਹੋਵੇ, ਤੁਸੀਂ ਕਿਤੇ ਪੜ੍ਹਿਆ ਹੋਵੇ ਜਾਂ ਤੁਸੀਂ ਕਦੀ ਗਏ ਹੋ, ਦੇਖਿਆ ਹੋਵੇ ਕੋਈ ਐਸੀ ਚੀਜ਼, ਕਿਉਂਕਿ ਬਹੁਤ ਸਾਰੀਆਂ ਕਰਾਚੀ 'ਚ ਚੀਜ਼ਾਂ ਨੇ। ਮੈਂ ਜ਼ਰੂਰ ਮੈਂ ਕੁਛ ਨਾ ਕੁਛ ਭੁੱਲੀ ਹੋਵਾਂਗੀ, ਪਰ ਮੈਂ ਖਾਸ ਚੀਜ਼ਾਂ ਜਿਹੜੀਆਂ ਨੇ ਨਾ, ਉਹ ਮੈਂ ਤੁਹਾਨੂੰ ਤੁਹਾਡੇ ਗੋਸ਼ ਗੁਜ਼ਾਰ ਕੀਤੀਆਂ ਨੇ ਕਿ ਛੋਟੀਆਂ ਚੀਜ਼ਾਂ ਜਿਹੜੀ ਮੇਰੇ ਹਾਫਜ਼ਿਆਂ ਵਿੱਚ ਨੇ, ਉਹ ਮੈਂ ਤੁਹਾਨੂੰ ਸੁਣਾ ਦਿੱਤੀਆਂ। ਤੇ ਮੌਸਮ ਦੇ ਅਸਰ ਆ ਜਾਂਦਾ ਕੋਈ ਤਬੀਅਤ ਦੇ ਉੱਤੇ। ਤੇ ਕੁਛ ਉਹ ਹੀ ਹੈ ਕਿ ਜਿਹੜਾ ਕੀ ਕਹਿੰਦੇ ਨੇ, ਆਏ ਅੱਜ ਫਿਰ ਫੂਕਾਂ ਪਈਆਂ ਨਿਕਲਦੀਆਂ ਨੇ। ਚਲੋ ਹੱਸ ਪਈਏ ਫਿਰ ਇਸ ਚੀਜ਼ ਕਰਕੇ ਨਾ, ਥੋੜ੍ਹਾ ਜਿਹਾ ਅਸੀਂ ਆਪਣੇ ਥੋੜ੍ਹਾ ਜਿਹਾ ਹੱਸ ਲੈਂਦੇ, ਮੂਡ ਨੂੰ ਠੀਕ ਕਰ ਲੈਂਦੇ ਹਾਂ। ਫਿਰ ਮਿਲਦੇ ਹਾਂ। ਅੱਲਾ ਹਾਫਿਜ਼ ਤੇ ਰੱਬ ਰਾਖਾ।